ਅੱਜ ਅਸੀਂ ਫਰੀਦਕੋਟ ਦੇ ਵਿੱਚ ਖੜੇ ਹਾਂ ਤਾਂ ਤੁਹਾਨੂੰ ਅਸੀਂ ਤਸਵੀਰ ਦਿਖਾ ਦਿੰਨੇ ਆ ਜਿਵੇਂ ਕਿ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ। ਸੜਕਾਂ ਤੇ ਕਿਸਾਨ ਬੈਠੇ ਸੀ। ਇੱਕ ਵਾਰ ਕੁਲਦੀਪ ਇਹ ਤਸਵੀਰ ਦਿਖਾ ਦਿੱਤੀ ਜਾਵੇ। ਟਰੈਕਟਰਾਂ ਦੇ ਮਗਰ ਟਰਾਲੀਆਂ ਨੇ ਤੇ ਟਰਾਲੀਆਂ ਦੇ ਵਿੱਚ ਕਿਸਾਨ ਨੇ। ਤਾਂ ਇਹ ਤਸਵੀਰ ਆ ਜਿਹੜੀ ਇਹ ਫਰੀਦਕੋਟ ਦੀ ਆ, ਪੰਜਾਬ ਦੀ ਆ ਤਸਵੀਰ। ਤਾਂ ਅਸੀਂ ਫਰੀਦਕੋਟ ਦੀ ਧਰਤੀ ਤੇ ਖੜੇ ਆ ਤਾਂ ਤੁਹਾਨੂੰ ਅਸੀਂ ਜਿਹੜੀ ਗੱਲਬਾਤ ਆ ਉਹ ਮੁਲਾਕਾਤ ਆ ਉਹ ਪਹਿਲਾਂ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਰੀ ਆ, ਕਿਸਾਨ ਆਗੂ। ਹੁਣ ਸਾਡੇ ਨਾਲ ਅਮਰਜੀਤ ਸਿੰਘ ਰੜਾ ਮੌਜੂਦ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੀ ਕੀ ਨੌਬਤ ਆ ਗਈ ਜਿਹੜਾ ਕਿ ਫਰੀਦਕੋਟ ਦੀ ਧਰਤੀ ਤੇ ਦਿੱਲੀ ਦੀ ਤਰ੍ਹਾਂ ਇੱਕ ਅੰਦੋਲਨ ਛੇੜਨਾ ਪੈ ਗਿਆ? ਦੇਖੋ, ਇਹ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਹੈ। ਪਿਛਲੇ ਦਿਨੀ ਸਰਕਾਰ ਨੇ 6 ਅਕਤੂਬਰ ਨੂੰ ਸਾਡੇ ਨਾਲ ਮੀਟਿੰਗ ਕਰਕੇ, ਉਹਦੇ ਤੋਂ ਪਹਿਲਾਂ ਵੀ 2 ਮੀਟਿੰਗਾਂ ਹੋਈਆਂ, ਸਾਰੇ ਵਾਅਦੇ ਮੰਨਣ ਦੀ ਜਿਹੜੀ ਇੱਕ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ। ਪਰ ਸਮਾਂ ਬੀਤ ਜਾਣ ਤੋਂ ਬਾਅਦ ਸਰਕਾਰ ਜਿਹੜੀ ਹੈ ਇਹ ਸਾਡੇ ਨਾਲ ਵਾਅਦੇ ਤਾਂ ਕੀ ਪੂਰੇ ਕਰਨੇ ਸੀ, ਉਹ ਤਾਂ ਸਾਨੂੰ ਪੈਸੇ ਇਕੱਠੇ ਕਰਨ ਵਾਲੇ ਤੇ ਵਿਹਲੜ ਦੱਸਦੀ ਹੈ। ਇਸ ਕਰਕੇ ਸਾਡੀ ਮਜਬੂਰੀ ਬਣੀ ਵੀ ਉਹਨਾਂ ਦੀਆਂ ਅੱਖਾਂ ਤੇ ਕੰਨ ਖੋਲ੍ਹੇ ਜਾਣ। ਬਦਲਾਅ ਦੀ ਨੀਤੀ ਲੈ ਕੇ ਆਈ, ਬਦਲਾਅ ਆਇਆ? ਬਦਲਾਅ ਤਾਂ ਪਤਾ ਨਹੀਂ ਆਇਆ ਜੀ, ਬਦਲਾ ਜ਼ਰੂਰ ਉਹ ਲੈ ਰਹੀ ਹੈ ਸਰਕਾਰ ਸਾਡੇ ਤੋਂ, ਕਿਉਂਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਵਾਸਤੇ ਜਿਸ ਤਰ੍ਹਾਂ ਪੱਬਾਂ ਭਾਰ ਹੋ ਕੇ ਉਹਨਾਂ ਨੂੰ ਇੱਕ ਕੁਰਸੀ ਦਿੱਤੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਣਾਇਆ। ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿੰਦਾ ਸੀ, ਮਾਸਟਰ ਦਾ ਮੁੰਡਾ ਨਹੀਂ, ਇਸ ਵੇਲੇ ਮੋਦੀ ਵਾਲੀ ਲਾਈਨ ਤੇ ਚੱਲ ਰਿਹਾ। ਕਹਿੰਦਾ ਮੈਂ ਵੀ ਕਿਸਾਨਾਂ ਦਾ ਪੁੱਤ ਆ, ਕਹਿੰਦਾ ਕਿਸਾਨਾਂ ਦੀ ਤਰ੍ਹਾਂ ਕਹਿੰਦਾ ਮੈਂ ਵਿਚਰਦਾ, ਕਹਿੰਦਾ ਪਰ ਸੜਕਾਂ ਰੋਕਣੀਆਂ ਕਹਿੰਦਾ ਕੋਈ ਹੱਲ ਨਹੀਂ ਹੈਗਾ। ਦੇਖੋ, ਸੜਕਾਂ ਰੋਕਣੀਆਂ ਹੱਲ ਨਹੀਂ, ਪਰ ਜਿਸ ਦਿਨ ਅੰਨਾ ਹਜ਼ਾਰੇ ਮੂਵਮੈਂਟ ਦੇ ਵਿੱਚ ਇਹਨਾਂ ਦਾ ਕੇਜਰੀਵਾਲ ਜਿਹਨੂੰ ਸੁਪਰੀਮੋ ਮੰਨਦਾ ਹੈ, ਜਿਹਨੂੰ ਆਗੂ ਮੰਨਦਾ ਹੈ, ਉਹ ਵੀ ਤਾਂ ਧਰਨਿਆਂ 'ਚੋਂ ਨਿਕਲਿਆ, ਉਹ ਵੀ ਸੜਕਾਂ ਰੋਕ ਕੇ ਇੱਥੇ ਤੱਕ ਪਹੁੰਚਿਆ। ਸਾਡਾ ਇੱਕ ਮਜਬੂਰੀ ਹੈ ਕਿ ਅਸੀਂ ਸੜਕਾਂ ਤੇ ਆ ਕੇ ਆਪਣੇ ਜਿਹੜੀ ਹੱਕੀ ਮੰਗਾਂ ਵਾਸਤੇ ਲੜੀਏ। ਪਰ ਇਹਨਾਂ ਨੂੰ ਤਾਂ ਐਂ ਲੱਗਦਾ ਹੈ ਕਿ ਜਦੋਂ ਕੁਰਸੀ ਮਿਲ ਜਾਏ, ਕੁਰਸੀ ਵੇਖ ਕੇ ਇਹਨਾਂ ਨੂੰ ਅੱਖਾਂ ਫਿਰ ਜਾਂਦੀਆਂ। ਪਹਿਲੇ ਵੀ ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਜਾਂ ਸਰਕਾਰਾਂ ਬਣੀਆਂ ਕਿਸੇ ਵੀ ਪਾਰਟੀ ਦੀਆਂ ਹੋਣ, ਉਹਨਾਂ ਦਾ ਵੀ ਪੰਜਾਬ ਦੇ ਮੁੱਦਿਆਂ ਤੋਂ ਜਿਹੜਾ ਮੋਹ ਭੰਗ ਹੋ ਗਿਆ, ਪੰਜਾਬ ਦੇ ਲੋਕਾਂ ਤੋਂ ਮੋਹ ਭੰਗ ਹੋਇਆ, ਕੁਰਸੀ ਨਾਲ ਮੋਹ ਪੈ ਗਿਆ, ਦਿੱਲੀ ਨਾਲ ਯਾਰੀਆਂ ਪੈ ਗਈਆਂ। ਪਰ ਇਹੀ ਜਿਹੜਾ ਹੈ ਭਗਵੰਤ ਸਿੰਘ ਮਾਨ ਦੀ ਜਿਹੜੀ ਸ਼ਬਦਾਵਲੀ ਉਹ 'ਚੋਂ ਦਿਸ ਰਿਹਾ। ਤੁਹਾਡੇ ਕਿਸਾਨ ਆਗੂਆਂ ਦੇ ਉੱਪਰ ਵੀ ਕਾਫੀ ਸਵਾਲ ਖੜੇ ਹੁੰਦੇ ਨੇ। ਕਿਸਾਨ ਆਗੂ ਖੁਦ ਕਹਿੰਦੇ ਕਿ ਅਸੀਂ ਵੀ ਧਰਨੇ ਲਾਉਣੇ ਆ ਪਰ ਲੋਕਾਂ ਨੂੰ ਹੈਰਾਨ ਨਹੀਂ ਕਰਦੇ। ਦੇਖੋ, ਉਗਰਾਹਾਂ ਸਾਹਿਬ ਨੇ ਕਿੰਨੇ ਦਿਨ ਰੇਲਾਂ ਡੱਕ ਛੱਡੀਆਂ ਜੀ। ਉਸ ਤੋਂ ਪਹਿਲਾਂ ਜਦੋਂ ਅਸੀਂ ਦਿੱਲੀ ਤੋਂ ਆਏ ਸੀ, ਕਈ ਥਾਵਾਂ ਦੇ ਉੱਤੇ ਫਗਵਾੜੇ ਦੇ ਵਿੱਚ ਕਈ ਦਿਨ ਜਿਹੜਾ ਹੈ ਨੈਸ਼ਨਲ ਹਾਈਵੇ ਰੋਕੀ ਰੱਖਿਆ। ਉਹ ਜਿਹੜੇ ਅੱਜ ਗੱਲਾਂ ਕਰ ਰਹੇ, ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਜਾਂ ਆਪ ਸਰਕਾਰ ਨੇ ਥਾਪੜਾ ਉਹਨਾਂ ਨੂੰ ਕੋਈ ਦਿੱਤਾ ਹੈ, ਉਹਨਾਂ ਦੇ ਪਿੱਛੇ ਲੱਗ ਕੇ ਸਰਕਾਰ ਦੇ ਨੁਮਾਇੰਦੇ ਬਣ ਕੇ, ਸਰਕਾਰ ਦੇ ਹੱਥ ਟੋਕੇ ਬਣ ਕੇ ਇਹ ਗੱਲਾਂ ਕਰਦੇ ਜੀ। ਕੀ ਲੱਗਦਾ ਗਾ ਜਿਹੜੀਆਂ ਦੀਪ ਸਿੱਧੂ ਗੱਲਾਂ ਕਰਦਾ ਹੁੰਦਾ ਸੀ ਕਿ ਇਹਨਾਂ ਨੇ ਤਾਂ ਟੋਲ ਬਣ ਕੇ ਸਰਕਾਰੀ ਪੱਖ ਪੂਰਨਾ, ਮੁੰਡੇ ਮਰਵਾ ਕੇ ਪਰੇ ਜਾਣਾ, ਇਹ ਗੱਲਾਂ ਸੱਚ ਹੋ ਰਹੀਆਂ ਨੇ? ਨਹੀਂ, ਤੁਹਾਡੇ ਸਾਹਮਣੇ ਹੈ ਜੀ। ਇਸ ਵੇਲੇ 734 ਸ਼ਹੀਦ ਕਰਵਾਏ, ਉਹਨਾਂ ਦੀ ਗੱਲ ਇਹਨਾਂ ਨੇ ਕੋਈ ਨਹੀਂ ਕੀਤੀ। ਆਣ ਕੇ ਇਲੈਕਸ਼ਨ ਲੜਨ ਪੈ ਗਏ। ਦੀਪ ਸਿੱਧੂ ਜਿਹੜੀਆਂ ਗੱਲਾਂ ਕਹਿੰਦਾ ਹੁੰਦਾ ਸੀ, ਇਹ ਕੌੜ ਤੁੰਬਿਆ, ਇਹਨਾਂ ਨੇ ਐਂ ਹੀ ਰਹਿਣਾ। ਬਾਕੀ ਗੱਲ ਇਹ ਵੀ ਇਹਨਾਂ ਨੇ ਸਾਬਤ ਕਰਤੀਆਂ ਉਹ ਗੱਲਾਂ, ਉਹ ਸੱਚੀਆਂ ਸਾਬਤ ਹੋਈਆਂ। ਸੱਚੀਆਂ ਸਾਬਤ ਹੋਣ ਕਰਕੇ ਅੱਜ ਸਰਕਾਰ ਦੇ ਪੱਖ 'ਚ ਖੜੇ ਆ। ਜਿਹੜੇ ਉੱਥੇ ਵੀ ਮੋਰਚਾ ਆਖਰੀ ਦਮ ਤੱਕ ਲੜਨ ਦੀ ਗੱਲ ਕਰਦੇ ਸੀ, ਜਿਹੜੇ ਸਿਧਾਂਤ 'ਤੇ ਖੜੇ ਸੀ, ਉਹ ਅੱਜ ਵੀ ਤੁਹਾਡੇ ਸਾਹਮਣੇ ਸੜਕਾਂ 'ਤੇ ਬੈਠੇ ਆ ਜੀ। ਸਿਧਾਂਤਾਂ ਦੀ ਗੱਲ ਕਰੀਏ, ਆਖਰ ਕਿੰਨਾ ਟਾਈਮ, ਇਹ ਵੀ ਸਵਾਲ ਖੜਾ ਹੁੰਦਾ, ਲੋਕ ਸਵਾਲ ਖੜਾ ਕਰਦੇ ਨੇ ਕਿ ਆਖਰ ਕਿੰਨਾ ਟਾਈਮ ਜਿਹੜੇ ਕਿਸਾਨ ਨੇ ਉਹ ਸੜਕਾਂ ਤੇ ਬੈਠਦੇ ਰਹਿਣਗੇ ਜਾਂ ਕਿੰਨਾ ਟਾਈਮ ਸਿਰਾਂ ਦੀਆਂ ਪੱਗਾਂ ਗਲਾਂ ਦੇ ਰੱਸੇ ਬਣਦੀਆਂ ਰਹਿਣਗੀਆਂ? ਦੇਖੋ, ਇਹ ਸਰਕਾਰ ਨੇ ਦੇਖਣਾ, ਜਿਨ੍ਹਾਂ ਨੂੰ ਅਸੀਂ ਚੁਣਦੇ ਹਾਂ। ਲੋਕ ਇੱਕ ਰਾਹ ਅਪਣਾ ਲੈਣ। ਜੇਕਰ ਇਕਜੁੱਟ ਹੋ ਕੇ ਇਹਨਾਂ ਸਰਕਾਰਾਂ ਦੇ ਖਿਲਾਫ ਸੜਕਾਂ ਤੇ ਆ ਗਏ ਤੇ ਫਿਰ ਬਹੁਤਾ ਸਮਾਂ ਦੂਰ ਨਹੀਂ। ਤੇ ਜੇ ਉਹਨਾਂ ਦੇ ਹੱਥ ਟੋਕੇ ਬਣ ਕੇ, ਉਹਨਾਂ ਦੇ ਮਗਰ ਲੱਗ ਕੇ, ਉਹਨਾਂ ਦੇ ਆਈਟੀ ਸੈੱਲ ਬਣ ਕੇ ਆਪਣਿਆਂ ਨੂੰ ਭੰਡਦੇ ਰਹੇ ਤੇ ਫਿਰ ਰੱਸੇ ਵੀ ਰਹਿਣਗੇ, ਫਿਰ ਪੱਗਾਂ ਵੀ ਗਲਾਂ 'ਚ ਪੈਂਦੀਆਂ ਰਹਿਣਗੀਆਂ। ਅੰਦੋਲਨ ਦੀ ਗੱਲ ਕਰੀ ਆ, ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ, ਫਤਿਹ ਦਿਵਸ ਮਨਾਇਆ। ਕੀ ਲੱਗਦਾ ਵੀ ਉਹ ਜਾਇਜ਼ ਆ? ਤੁਹਾਡੀਆਂ ਮੰਗਾਂ ਹਜੇ ਮੰਨੀਆਂ ਨਹੀਂ ਗਈਆਂ, ਫਤਿਹ ਦੇ ਜਿਹੜੇ ਜਕਾਰੇ ਨੇ ਜਾਂ ਨਾਅਰੇ ਨੇ ਉਹ ਪਹਿਲਾਂ ਲੱਗਣੇ ਸ਼ੁਰੂ ਹੋ ਗਏ। ਵੈਸੇ ਤਾਂ ਉਹਨਾਂ ਨੂੰ ਇਹ ਸਵਾਲ ਉਹਨਾਂ ਨੂੰ ਬਣਦਾ ਹੈ ਕਿ ਜਿਹੜੇ ਉੱਥੋਂ ਹਾਰ ਪਾ ਕੇ, ਫੁੱਲਾਂ ਦੀ ਵਰਖਾ ਕਰਵਾ ਕੇ ਇੱਕ ਐਲਾਨ ਕਰਕੇ ਆਏ ਸੀ ਕਿ ਸਾਡੀਆਂ ਮੰਗਾਂ ਹੱਲੇ ਅਧੂਰੀਆਂ, ਅਸੀਂ ਇਹ ਮੋਰਚਾ ਫਿਰ ਦੁਬਾਰਾ ਜਿਹੜਾ ਇਹ ਖੜਾ ਕਰਾਂਗੇ, ਸਰਕਾਰ ਦੇ ਖਿਲਾਫ ਲੜਾਂਗੇ। 734 ਸ਼ਹੀਦਾਂ ਦੇ ਵਿੱਚੋਂ ਹੱਲੇ ਤੱਕ ਇਨਸਾਫ ਨਹੀਂ ਮਿਲਿਆ। ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਕੰਪਨਸੇਸ਼ਨ ਨਹੀਂ ਮਿਲੀ। ਇਹ ਫਤਿਹ ਦਿਵਸ ਮਨਾ ਰਿਹਾ। ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਮਿਲ ਗਿਆ, ਉਹਨਾਂ ਦਾ ਕਾਤਲ ਹੱਲੇ ਵੀ ਸ਼ਰੇਆਮ ਘੁੰਮਦਾ। ਇਹ ਕਾਹਦਾ ਫਤਿਹ ਦਿਵਸ ਮਨਾ ਰਿਹਾ? MSP ਤੇ ਲੜਾਈ ਲੜਨੀ ਸੀ, ਉਹ MSP ਦੀ ਜਿਹੜੀ ਲੜਾਈ ਲੜਨੀ ਵਿੱਚੇ ਛੱਡ ਕੇ ਇਹ ਫਤਿਹ ਦਿਵਸ ਮਨਾ ਰਹੇ ਆ। ਕਾਹਦਾ ਫਤਿਹ ਦਿਵਸ ਹੈ? ਫਤਿਹ ਦਿਵਸ ਤੇ ਤਾਂ ਹੁੰਦਾ ਜੇ ਪੰਜਾਬ ਤੇ ਭਾਰਤ ਦੇ ਕਿਸਾਨਾਂ ਦੇ ਗਲਾਂ ਦੇ ਵਿੱਚੋਂ ਆ ਜਿਹੜੇ ਫਾਹੇ ਹੈ, ਸਲਫਾਸ ਹੈ ਹੱਥਾਂ 'ਚੋਂ, ਇਹ ਛੁੱਟ ਜਾਂਦੀ।
ਇਹਨਾਂ ਨੇ ਤਾਂ ਆਪਣੇ ਆਪ ਤੇ ਚਿਹਰੇ ਚਮਕਾਉਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ। ਸਿਰਫ ਤੇ ਸਿਰਫ ਇਹ ਗੱਲ ਸੱਚ ਹੈ ਕਿ ਇਹ ਜਿਹੜੇ ਆਗੂ ਹੈ ਇਹਨਾਂ ਨੇ ਸਰਕਾਰ ਦੇ ਨਾਲ ਜਿਹੜੇ ਆਪਣੇ ਆਪ ਨੂੰ ਸੰਯੁਕਤ ਮੋਰਚਾ ਉੱਪਰਲਾ ਦੱਸਦੇ ਆ ਤੇ ਦੂਸਰਿਆਂ ਨੂੰ ਗੈਰ ਰਾਜਨੀਤਿਕ ਅਸੀਂ ਕਹਿੰਦੇ ਕਿ ਰਹਿ ਕੇ ਕੰਮ ਕਰਨਾ, ਉਹਨਾਂ ਨੂੰ ਝੂਠੇ ਦੱਸਦੇ ਆ। ਉਦੋਂ ਵੀ ਇਹ ਸਰਕਾਰ ਨਾਲ ਰਲ ਕੇ ਕੰਮ ਕਰਦੇ ਰਹੇ, ਅੱਜ ਵੀ ਸਾਬਤ ਕੀਤਾ ਕਿ ਅਸੀਂ ਸਰਕਾਰ ਦੇ ਖਿਲਾਫ ਲੜਨ ਦੀ ਬਜਾਏ ਇਹ ਜਿਹੜੇ ਫਤਿਹ ਮਾਰਚ ਕੱਢ ਕੇ ਫਤਿਹ ਦੀਵੇ ਬਾਲ ਕੇ ਇਨਸਾਫ ਦੀ ਗੱਲ ਕਰਨੀ ਇਹਨਾਂ ਦਾ ਫਰਜ਼ ਹੈ ਕਿ ਨਹੀਂ। ਇਹ ਉਸ ਵੇਲੇ ਵੀ ਕਿਹਾ ਜਾਂਦਾ ਸੀ ਵੀ ਜਿਹੜੇ ਕਮਜ਼ੋਰ ਆਗੂ ਹੈ ਇਹ ਲੋਕਾਂ ਨੂੰ ਇਨਸਾਫ ਨਹੀਂ ਦਿਵਾ ਸਕਦੇ। ਕੀ ਇਨਸਾਫ ਮਿਲਿਆ? ਕੀ ਕਾਨੂੰਨਾਂ 'ਚ ਕਾਨੂੰਨ ਰੱਦ ਹੋਣ ਤੋਂ ਸਰਕਾਰ ਨੇ ਕਾਨੂੰਨ ਬਣਾ ਕੇ ਉਹ ਵਾਪਸ ਲੈ ਲਏ। ਉਹਦੇ ਨਾਲ ਜੁੜੇ 49,000 ਪਰਚਾ ਹਰਿਆਣੇ ਦੇ ਕਿਸਾਨਾਂ ਤੇ ਹੈ, ਪੰਜਾਬ ਦੇ ਕਿਸਾਨਾਂ ਤੇ ਹੈ, ਉਹ ਰੱਦ ਹੋ ਗਏ। ਜੇ ਰੱਦ ਨਹੀਂ ਹੋਏ ਤੇ ਖੁਸ਼ੀਆਂ ਕਾਹਦੀਆਂ ਮਨਾਈਆਂ ਜਾ ਰਹੀਆਂ? ਇਹ ਉਹ ਕਿਸਾਨ ਆਗੂ ਇਹ ਦੱਸਣ ਕਿ ਤੁਸੀਂ ਸਰਕਾਰ ਦੇ ਹੱਥ ਠੋਕੇ ਬਣੇ ਕਿ ਨਹੀਂ ਬਣੇ। ਕੇਡਰ ਉਹ ਕਹਿੰਦੇ ਸਾਡੇ ਕੋਲ ਜ਼ਿਆਦੇ ਆ, ਕਹਿੰਦੇ ਕੇਡਰ ਕਹਿੰਦੇ ਸਾਡੇ ਨਾਲ ਤੁਰਦਾ, ਕਹਿੰਦੇ ਜਿਹੜੇ ਲੋਕ ਨੇ ਕਹਿੰਦੇ ਉਹ ਸਾਡੇ ਨਾਲ ਤੁਰਦੇ ਆ, ਕਹਿੰਦੇ ਅਸੀਂ ਕਹਿੰਦੇ ਲੋਕਾਂ ਦੀ ਗੱਲ ਕਰਦੇ ਆ। ਦੇਖੋ ਝੂਠ ਜਿਹੜਾ ਹੈ ਨਾ, ਝੂਠ ਜਦੋਂ ਸਰਕਾਰਾਂ ਨਾਲ ਰਲ ਕੇ ਕੰਮ ਕਰਦਾ ਹੈ ਤੇ ਉਸ ਵੇਲੇ ਉਹਨੂੰ ਪ੍ਰਸਾਰਿਆ ਜਾਂਦਾ ਹੈ। ਪਰ ਸਰਕਾਰ ਜਦੋਂ ਇਹਨਾਂ ਦਾ ਸਰਕਾਰ ਦੇ ਨਾਲੋਂ ਹੋ ਗਿਆ ਕਿ ਸਰਕਾਰ ਦਾ ਟਾਈਮ ਲੰਘ ਗਿਆ, ਉਸ ਦਿਨ ਇਹਨਾਂ ਦੇ ਲੋਕ ਮਗਰ ਕਿਵੇਂ ਰਹਿਣਗੇ? ਇਹਨਾਂ ਦੇ ਚਿਹਰੇ, ਇਹਨਾਂ ਦੀਆਂ ਚਿੱਠੀਆਂ ਸਾਹਮਣੇ ਆਈਆਂ, ਇਹਨਾਂ ਦੀਆਂ ਅੰਦਰ ਬੈਠੀਆਂ ਗੁਪਤ ਮੀਟਿੰਗਾਂ ਸਾਹਮਣੇ ਆਈਆਂ, ਰਾਅ ਦੇ ਏਜੰਟਾਂ ਨਾਲ ਗੱਲਬਾਤ, ਰਵੀ ਸ਼ੰਕਰ ਨਾਲ ਗੱਲਬਾਤ, ਇਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਐਲੀਗੇਸ਼ਨ ਲੱਗੇ। ਤੇ ਫਿਰ ਲੋਕ ਹੌਲੀ ਹੌਲੀ ਸਮਝਣਗੇ। ਲੋਕਾਂ ਨੂੰ ਇਹ ਗੱਲ ਦੀ ਸਮਝ ਆਉਣੀ ਹੈ, ਉਸ ਦਿਨ ਇਹਨਾਂ ਦੇ ਨਾਲ ਕੋਈ ਨਹੀਂ ਰਹਿਣਾ। ਕੀ ਲੱਗਦਾ ਪ੍ਰਧਾਨ ਸਾਹਿਬ ਕਿ ਜਿਹੜਾ ਮੋਰਚਾ ਉਹ ਵਿਕਿਆ ਗਾ? ਜਦੋਂ ਅਸੀਂ ਕਿਸਾਨ ਆਗੂਆਂ ਦੇ ਨਾਲ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਕਿ ਜੇ ਮੋਰਚਾ ਵਿਕਿਆ ਹੁੰਦਾ ਤਾਂ ਸ਼ਾਇਦ ਅੱਜ ਅਸੀਂ ਦੁਬਾਰੇ ਸੜਕਾਂ 'ਤੇ ਨਾ ਆਉਂਦੇ। ਦੇਖੋ ਸੜਕਾਂ 'ਤੇ ਨਾ ਆਉਂਦੇ, ਜਿਹੜੀ ਸ਼ਰੇਆਮ ਕੋਡੀਹਲੀ ਵਾਲੀ ਗੱਲ ਤੁਸੀਂ ਸੁਣੀ ਹੋਣੀ ਹੈ, ਚੰਦਰ ਸ਼ੇਖਰ ਕੋਡੀਹਲੀ ਕਰਨਾਟਕਾ ਦੇ ਆਗੂ, ਉਹ ਸ਼ਰੇਆਮ ਉਹਦੀ ਇੰਟਰਵਿਊ ਸਾਹਮਣੇ ਆਈ, ਉਹਦੀ ਇੱਕ ਵੀਡੀਓ ਲੀਕ ਹੁੰਦੀ ਹੈ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਪਿਛਲੇ ਦਿਨੀ ਗੁਰਨਾਮ ਸਿੰਘ ਚੜੂਨੀ ਨੇ ਸ਼ਰੇਆਮ ਕਿਹਾ ਕਿ ਜਿਹੜਾ ਲਖੀਮਪੁਰ ਖੀਰੀ ਵਾਲਾ ਜਿਹੜਾ ਸ਼ਹਾਦਤਾਂ ਨੂੰ ਉਹਨਾਂ ਨੂੰ ਵੇਚਿਆ ਗਿਆ। ਹੁਣ ਇੰਨੇ ਆਗੂ ਝੂਠ ਬੋਲ ਰਹੇ ਆ ਤੇ ਜਿਨ੍ਹਾਂ ਨੇ ਆਣ ਕੇ ਕੁਰਸੀਆਂ ਲਈ ਇਹਨਾਂ ਕਿਸਾਨਾਂ ਦੀ, ਇਹਨਾਂ ਲੜਨ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਚ ਦਿੱਤਾ, ਉਹ ਸੱਚੇ ਹੋ ਗਏ ਆ। ਇਹਦਾ ਮਤਲਬ ਇਹ ਸਾਫ਼ ਹੈ ਕਿ ਜਿਹੜੇ ਲੋਕ ਅੱਜ ਇਹਨਾਂ ਤੇ ਐਲੀਗੇਸ਼ਨ ਲਾ ਰਹੇ, ਉਹਨਾਂ ਨੂੰ ਇੱਕ ਵੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਅੰਦੋਲਨ ਵੇਚਿਆ, ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਜਿਹੜਾ ਇਹਨਾਂ ਇਨਸਾਫ ਦਿਵਾਉਣ ਦੇ ਵਿੱਚ ਨਾਕਾਮ ਰਹੇ, ਉਹਨਾਂ ਨੂੰ ਜਵਾਬ ਅੱਜ ਸੁੱਝਦਾ ਨਹੀਂ। ਇਨਸਾਫ ਇਹਨਾਂ ਲੋਕਾਂ ਨੇ ਦਿਵਾਉਣਾ। ਜਿੱਦਣ ਇਕੱਠੇ ਹੋ ਕੇ ਖੜੇ ਹੋਏ, ਉਸ ਦਿਨ ਦੇਸ਼ ਦੀ ਸਰਕਾਰ ਹੋਵੇ, ਸੂਬੇ ਦੀ ਹੋਵੇ, ਉਹਨਾਂ ਨੇ ਉਹ ਇਨਸਾਫ ਜਿਹੜਾ ਆਪਣੇ ਆਪ ਉਹਨਾਂ ਨੂੰ ਦੇਣਾ ਪੈਣਾ। ਬੂਟਾ ਸਿੰਘ ਬੁਰਜਗਿੱਲ ਤਾਂ ਰਾਜਨੀਤਿਕ ਹੈ ਨਹੀਂ ਗੇ, ਉਹ ਵੀ ਕਹਿੰਦੇ ਕਿ ਸਾਡੇ ਉੱਪਰ ਇਲਜ਼ਾਮ ਲਗਾਏ ਜਾਂਦੇ ਨੇ, ਕੋਈ ਮੋਰਚਾ ਨਹੀਂ ਵੇਚਿਆ ਹੈਗਾ। ਦੇਖੋ ਸਭ ਤੋਂ ਕਾਹਲੇ ਸੀ ਬੂਟਾ ਸਿੰਘ ਬੁਰਜਗਿੱਲ ਦਿੱਲੀ ਤੋਂ ਭੱਜਣ ਨੂੰ। ਬੂਟਾ ਸਿੰਘ ਬੁਰਜਗਿੱਲ ਉਹਨਾਂ ਚੋਂ ਸੀ ਜਿਨ੍ਹਾਂ ਤੇ ਨਾਂ ਲੱਗਦਾ ਕਿ ਇਹਨਾਂ ਨੇ ਰਾਅ ਦੇ ਏਜੰਟਾਂ ਨਾਲ ਗੱਲਬਾਤ ਕੀਤੀ। ਬੂਟਾ ਸਿੰਘ ਬੁਰਜਗਿੱਲ ਉਹ ਸ਼ਖਸ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਕਿ ਮੋਰਚਾ ਤਾਂ ਜਿੱਤਿਆ ਗਿਆ, ਅਸੀਂ ਢੋਲ ਵਜਾਉਂਦੇ ਘਰਾਂ ਨੂੰ ਜਾਵਾਂਗੇ। ਉਸ ਵੇਲੇ ਆਮ ਲੋਕਾਂ ਨੂੰ, ਆਮ ਆਵਾਮ ਨੂੰ, ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਇਹ ਮੋਰਚਾ ਜਿੱਤਿਆ ਕਿਵੇਂ ਗਿਆ। ਬਾਅਦ ਵਿੱਚ ਗੁਪਤ ਮੀਟਿੰਗਾਂ ਸਾਹਮਣੇ ਆਉਂਦੀਆਂ, ਚਿੱਠੀਆਂ ਸਾਹਮਣੇ ਆਉਂਦੀਆਂ ਤੇ ਬੂਟਾ ਬੁਰਜਗਿੱਲ ਕਹਿੰਦਾ ਮੈਂ ਰਾਜਨੀਤਿਕ ਨਹੀਂ, ਸਾਰਿਆਂ ਤੋਂ ਮੋਹਰੇ ਐਸਐਸਐਮ ਬਣਾਉਣ ਵਾਲਿਆਂ ਦੇ ਵਿੱਚ ਮੋਹਰੀ ਸੀ ਇਹ। ਉਹ ਕਹਿੰਦੇ ਕਿ ਅਸੀਂ ਤਾਂ ਕਹਿੰਦੇ ਦਿਖਾਓ, ਕਹਿੰਦੇ ਕਿੱਥੇ ਲੜੀ ਆ, ਕਹਿੰਦੇ ਸੀਟ ਜਾਂ ਕਿੱਥੇ ਸਾਡੇ ਬੰਦਿਆਂ ਨੇ ਸਪੋਰਟ ਕਰੀ ਆ। ਦੇਖੋ ਸਪੋਰਟ ਕਰੀ ਹੈ ਇਹ ਤੇ ਉਹ ਦੱਸਣ ਜਦੋਂ ਐਸਐਸਐਮ ਬਣਾਇਆ ਤਾਂ ਉਹ ਕਾਹਦੇ ਲਈ ਬਣਾਇਆ। ਜਿਸ ਦਿਨ ਤੁਸੀਂ ਇਲੈਕਸ਼ਨ ਲੜਨ ਦੀਆਂ ਗੱਲਾਂ ਪੰਜਾਬ 'ਚ ਆਣ ਕੇ ਕੀਤੀਆਂ, ਇਹਨਾਂ ਦਾ ਆਪਸੀ ਜਦੋਂ ਐਂ ਲੱਗਾ ਕਿ ਮੁੱਖ ਮੰਤਰੀ ਜ਼ਿਆਦਾ ਹੋ ਗਏ ਤੇ ਜਗ੍ਹਾ ਇੱਕ ਹੈ ਮੁੱਖ ਮੰਤਰੀ ਬਣਨ ਨੂੰ, ਇਹਨਾਂ ਦਾ ਆਪਣਾ ਡਿਸਪਿਊਟ ਪੈ ਗਿਆ। ਪਰ ਇਹਨਾਂ ਨੇ ਸੋਚ ਦੇ ਨਾਲ ਹੀ ਉੱਥੋਂ ਮੋਰਚਾ ਚੱਕਿਆ। ਸਭ ਤੋਂ ਪਹਿਲਾਂ ਬੂਟਾ ਸਿੰਘ ਬੁਰਜਗਿੱਲ ਦੀ ਜਥੇਬੰਦੀ ਨੇ ਹੀ ਉੱਥੋਂ ਮੋਰਚੇ ਚੁਕਾਉਣਾ ਸ਼ੁਰੂ ਕੀਤਾ ਸੀ, ਆਪਣੇ ਟੈਂਟ ਜਿਹੜੇ ਉਹ ਪੱਟਣੇ ਸ਼ੁਰੂ ਕੀਤੇ ਸੀ। ਲੱਗਦਾ ਵੀ ਜੇ ਹੁਣ ਦਿੱਲੀ ਜਾਣਾ ਪਿਆ ਜਾਂ ਦਿੱਲੀ ਦੇ ਵਿੱਚ ਧਰਨਾ ਲਾਉਣਾ ਪਿਆ, ਲੋਕ ਤੁਹਾਡੇ ਨਾਲ ਜਿਉਂ ਦੀ ਤਿਉਂ ਚੱਲਣਗੇ ਜਿਵੇਂ 26 ਨਵੰਬਰ 2020 ਨੂੰ ਚੱਲੇ ਸੀ। ਦੇਖੋ ਜਦੋਂ ਲੋਕਾਂ ਨੂੰ ਸੱਚ ਤੇ ਖੜਨ ਵਾਲਿਆਂ ਦੀ, ਉਹਨਾਂ ਦੇ ਹੱਕੀ ਲੜਾਈ, ਹੱਕੀ ਮੰਗਾਂ ਵਾਸਤੇ ਆਗੂਆਂ ਦੀ ਪਛਾਣ ਹੋ ਗਈ, ਫਿਰ ਉਸੇ ਤਰ੍ਹਾਂ ਦਾ ਮੋਰਚਾ ਲੱਗੇਗਾ। ਜਿਸ ਦਿਨ ਸਮਾਂ ਆਇਆ, ਜਿਸ ਦਿਨ ਵੰਗਾਰ ਪਈ, ਸੈਂਟਰ ਸਰਕਾਰ ਨੇ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਕੀਤਾ, ਆਪਣੇ ਆਪ ਲੋਕਾਂ ਨੇ ਇਕੱਠੇ ਹੋ ਜਾਣਾ। ਪਰ ਹੁਣ ਸਮਾਂ ਉਹ ਨਹੀਂ ਰਹਿਣਾ। ਆਗੂਆਂ ਨੂੰ ਲੋਕ ਸਵਾਲ ਵੀ ਕਰਨਗੇ, ਆਗੂਆਂ ਤੋਂ ਜਵਾਬ ਵੀ ਮੰਗਣਗੇ। ਇਸ ਤਰ੍ਹਾਂ ਨਹੀਂ, ਹੁਣ ਲੋਕਾਂ ਨੇ ਮੋਰਚਾ ਅਗਲਾ ਵੇਚਣ ਨਹੀਂ ਦੇਣਾ। ਸਰਦਾਰ ਕਪੂਰ ਸਿੰਘ ਕਿਹਾ ਕਰਦੇ ਸੀ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਉਹ ਗੱਲਾਂ ਸੱਚ ਹੋਈਆਂ ਨੇ?
ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜਾ ਆਗੂ ਲੋਕਾਂ ਦੇ ਆਪਸੀ ਆਵਾਮ ਦੇ ਵਿੱਚੋਂ ਉੱਠ ਕੇ ਜਿਹੜਾ ਉਹਨਾਂ ਨੂੰ ਭੁੱਲ ਕੇ ਸਿਰਫ ਸਟੇਜ ਤੱਕ ਸੀਮਤ ਰਹਿ ਜਾਵੇ, ਇਹ ਗੱਲ ਸੱਚੀ ਹੈ ਕਿ ਉਹਨੇ ਕਦੀ ਵਫਾ ਨਹੀਂ ਕੀਤੀ। ਉਹ ਆਗੂ ਹਮੇਸ਼ਾ ਲੋਕਾਂ ਲਈ ਲੜਦਾ ਜਿਹੜਾ ਲੋਕਾਂ ਦੇ ਵਿੱਚ ਬੈਠਦਾ ਹੋਵੇ, ਲੋਕਾਂ ਲਈ ਮਰਦਾ ਹੋਵੇ, ਲੋਕਾਂ ਲਈ ਜਿਉਂਦਾ ਹੋਵੇ। ਬਾਰਡਰ ਏਰੀਆ ਦੀ ਗੱਲ ਕਰਾਂਗੇ ਤਾਂ ਬਾਰਡਰ ਏਰੀਆ ਦੇ ਵਿੱਚ ਹਮੇਸ਼ਾ ਹੀ ਕਿਸਾਨਾਂ ਨੂੰ ਮਾਰ ਪਈ ਆ। ਬੇਸ਼ੱਕ ਉਹ ਧਾੜ ਵੀ ਚੜ੍ਹ ਕੇ ਆਉਂਦੇ ਰਹਿਣ, ਤਾਂ ਬੇਸ਼ੱਕ ਉਹ ਕਿਸੇ ਹੋਰ ਮੁੱਦੇ ਦੀ ਗੱਲ ਹੋਵੇ ਜਾਂ ਫਿਰ ਡਰੋਨਾਂ ਦੀ ਗੱਲ ਹੋਵੇ ਤੇ ਜਾਂ ਫਿਰ ਨਸ਼ੇ ਦੀ ਗੱਲ ਹੋਵੇ। ਤਾਂ ਅੱਜ ਸਾਡੇ ਨਾਲ ਬਾਰਡਰ ਏਰੀਆ ਦੇ ਕਿਸਾਨ ਮੌਜੂਦ ਨੇ, ਫਰੀਦਕੋਟ ਦੇ ਵਿੱਚ ਸਾਨੂੰ ਮਿਲੇ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਫਿਰੋਜ਼ਪੁਰ ਜਿਹੜਾ ਕਿ ਹਲਕਾ ਪੈਂਦਾ ਉਧਰਲੇ ਪਾਸਿਓਂ ਜਿਹੜੇ ਕਿ ਇਹ ਕਿਸਾਨ ਨੇ ਆਏ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਕੀ ਲੱਗਦਾ ਜੀ ਜਿਹੜਾ ਕਿ ਬਾਰਡਰ ਦੇ ਵਿੱਚ ਹਮੇਸ਼ਾ ਮਾਰ ਪਈ ਆ ਬਾਰਡਰ ਦੇ ਕਿਸਾਨਾਂ ਨੂੰ, ਅੱਜ ਕੀ ਮਾਰ ਪੈਣ ਵਾਲੀ ਆ ਬਾਰਡਰ ਏਰੀਆ ਨੂੰ? ਮਾਰ ਅੱਜ ਇਹ ਪੈਣ ਵਾਲੀ ਹੈ ਕਿ ਵੀ ਜਿਹੜੀ ਗੌਰਮੈਂਟ ਦੇ ਜ਼ਮੀਨਾਂ, ਸੈਂਟਰ ਗੌਰਮੈਂਟ ਦੀ ਜ਼ਮੀਨਾਂ ਪਈਆਂ ਸੀਗੀਆਂ, ਉਹਨਾਂ ਜ਼ਮੀਨਾਂ ਦੇ ਝੱਲ ਬੂਟੇ ਪੱਟ ਕੇ ਕਾਫੀ ਸਾਲਾਂ ਤੋਂ ਕੰਪਿਊਟਰਾਈਜ਼ ਕਰਕੇ, ਬੋਰ ਟਿਊਬਲ ਲਗਾ ਕੇ, ਮੋਟਰਾਂ ਲਗਾ ਕੇ ਕਾਸ਼ਤ ਕਰਨੇ ਕਿਸਾਨ ਜਿਹੜੇ ਨੇ, ਉਹਨਾਂ ਦੀ ਜ਼ਮੀਨਾਂ ਭਗਵੰਤ ਸਿੰਘ ਮਾਨ ਨੇ ਇੱਕ ਲਾਰਾ ਦਿੱਤਾ ਸਾਨੂੰ, ਕਿਹਾ ਸੀਗਾ ਵੀ ਜਿਨ੍ਹਾਂ ਜ਼ਮੀਨਾਂ ਗੌਰਮੈਂਟ ਦੀਆਂ ਆਬਾਦ ਕੀਤੀਆਂ ਨੇ, ਆਬਾਦਕਾਰ ਕਿਸਾਨ ਨੇ, ਉਹ ਜ਼ਮੀਨਾਂ ਉਹਨਾਂ ਨੂੰ ਪੱਕੀਆਂ ਦਿੱਤੀਆਂ ਜਾਣਗੀਆਂ, ਮਾਲਕੀ ਹੱਕ ਦਿੱਤੇ ਜਾਣਗੇ। ਜੋ ਉਹਨਾਂ ਦਾ ਟੈਕਸ ਪੈਂਦਾ ਸੀ ਭਰ ਕੇ ਉਹਨਾਂ ਨੂੰ ਇਸ ਤਰ੍ਹਾਂ ਰੁਲਣ ਦਿੱਤਾ ਜਾਏਗਾ, ਰੁਜ਼ਗਾਰ ਤਹਿਤ ਇਹ ਕੰਮ ਕੀਤਾ ਜਾਏਗਾ। ਉਹਨਾਂ ਨੇ ਅੱਜ ਸਾਡੇ ਨਾਲ ਜ਼ਮੀਨਾਂ ਜਿਹੜੇ ਬਾਰਡਰ ਕੰਢੀ ਦੇ ਇਲਾਕੇ 'ਚ ਬੈਠੇ, ਦਰਿਆਈ ਦੇ ਇਲਾਕੇ 'ਚ ਹੈਗੀਆਂ, ਬਾਕੀ ਤਾਂ ਕਾਫੀ ਚਿਰ ਤੋਂ ਲੋਕ ਆਬਾਦ ਹੋ ਚੁੱਕੇ ਨੇ, ਪਰ ਬਾਰਡਰ ਦੇ ਲੋਕ ਜਿਹੜੇ ਕੰਢੇ ਤੇ ਬੈਠੇ ਨੇ ਉਹ ਆਬਾਦ ਨਹੀਂ ਹੋ ਰਹੇ। ਉਹ ਸਾਰੇ ਲੋਕ ਅੱਜ ਆਪਣੀ ਰੋਟੀ ਤੋਂ ਮੁਹਤਾਜ ਨੇ। ਜਿੰਨਾ ਹੋ ਸਕਦਾ ਹੋਵੇ ਜਲਦੀ ਤੋਂ ਜਲਦੀ ਜਿਹੜਾ ਕਿ ਸਰਕਾਰ ਹੈ ਉਹਨਾਂ ਨੂੰ ਜਿਹੜੇ ਵਾਅਦੇ ਕੀਤੇ ਨੇ ਪੂਰੇ ਕਰੇ, ਔਰ ਜਿਹੜੇ ਕਿ ਲੋਕਾਂ ਦਾ ਰੁਜ਼ਗਾਰ ਚੱਲ ਸਕੇ। ਅਸੀਂ ਅੱਜ ਇੱਥੇ ਫਰੀਦਕੋਟ ਧਰਨੇ 'ਚ ਪਹੁੰਚੇ ਹਾਂ, ਸਾਨੂੰ ਅੱਜ ਕਾਫੀ ਦਿਨ ਹੋ ਗਏ। ਸਾਡੇ ਪ੍ਰਧਾਨ ਜੀ ਨੇ ਜੋ ਕਿ ਕਿਸਾਨਾਂ ਦੇ ਹਮਾਇਤੀ ਨੇ, ਬਹੁਤ ਵਧੀਆ ਪਾਰਟੀਆਂ ਸੀਗੀਆਂ, ਪਰ ਉਹਨਾਂ ਆਪਣੇ ਆਪ ਨੂੰ ਅਕਸ਼ ਨੂੰ ਵਿਗਾੜ ਲਿਆ। ਪਰ ਇਹ ਇੱਕ ਚੰਗਾ ਇਨਸਾਨ ਹੈ ਜਗਜੀਤ ਸਿੰਘ ਡੱਲੇਵਾਲ, ਜਿਨ੍ਹਾਂ ਨੇ ਆਦੇ ਅਕਸ਼ ਨੂੰ ਨਹੀਂ ਵੇਚਿਆ ਔਰ ਲੋਕਾਂ ਦੇ ਬਦਲੇ ਅੱਜ ਜ਼ਮੀਨਾਂ ਦੇ ਮਾਮਲੇ ਵਿੱਚ ਬੈਠੇ ਨੇ। ਔਰ ਜਿਹੜੇ ਕਿ ਅੱਜ ਪਰਾਲੀ ਦੇ ਮੁੱਦੇ ਤੇ ਗੱਲਾਂ ਕਰਦੇ ਸੀਗੇ ਬਹੁਤ ਵੱਡੀਆਂ, ਉਹ ਆਦੇ ਕਹਿਣਾ ਵੇਰ ਗਏ ਨੇ, ਕਹਿੰਦੇ ਸੀ ਅਸੀਂ ਪਰਾਲੀ ਦੇ ਮੁੱਦੇ ਤੇ ਹੁਣ ਤੁਹਾਡੇ ਨਾਲ ਗੱਲ ਨਹੀਂ ਕਰਨਾ, ਸਾਨੂੰ ਪੈਸੇ ਨਹੀਂ ਮਿਲਦੇ, ਕੇਂਦਰ ਤੋਂ ਨਹੀਂ ਮਿਲਦੇ, ਜਾਂ ਸਾਨੂੰ ਪੰਜਾਬ ਸਰਕਾਰ ਦਾ ਹੋਰ ਕੋਈ ਰਿਸੋਰਸ ਨਹੀਂ ਹੈਗਾ, ਅਸੀਂ ਤੁਹਾਨੂੰ ਇਹ ਮੁਆਵਜ਼ਾ 2500 ਰੁਪਏ ਨਹੀਂ ਦੇ ਸਕਦੇ। ਅਸੀਂ ਇਹ ਗੱਲ ਕਹੀ ਸੀਗੀ 23 ਤਰੀਕ ਨੂੰ, ਪਿੱਛੇ ਵੀ ਗਏ ਸੀਗੇ ਚੰਡੀਗੜ੍ਹ, ਉੱਥੇ ਗੱਲ ਕਹੀ ਸੀ ਵੀ ਤੁਸੀਂ ਪੈਸੇ ਨਹੀਂ ਦੇ ਸਕਦੇ ਤੇ ਕਿਸਾਨਾਂ ਨੂੰ ਉਸ ਤਰ੍ਹਾਂ ਪਰਾਲੀ ਸਾੜਨ, ਜਦੋਂ ਤੁਹਾਡੇ ਕੋਲ ਪੈਸੇ ਦਾ ਇੰਤਜ਼ਾਮ ਹੋ ਜਾਏਗਾ ਉਦੋਂ ਅਸੀਂ ਪਰਾਲੀਆਂ ਬੰਦ ਕਰ ਦਿਆਂਗੇ। ਬਾਰਡਰ ਏਰੀਆ ਦੀ ਗੱਲ ਕਰਦੇ ਹਾਂ। ਬਾਰਡਰ ਏਰੀਆ ਦੇ ਵਿੱਚ ਬਾਰਡਰ ਦੀ ਗੱਲ ਸੀ, ਜੇਕਰ ਅਸੀਂ ਗੱਲ ਕਰੀਏ ਬਾਰਡਰ ਏਰੀਆ ਦੀ, ਬਾਰਡਰ ਏਰੀਆ ਦੇ ਵਿੱਚ ਕਿਤੇ ਚਿੱਟਾ ਆ ਜਾਂਦਾ, ਕਦੇ ਚਿੱਟੇ ਦੀ ਭੇਟ ਚੜ੍ਹਦੇ ਨੇ ਨੌਜਵਾਨ, ਕਦੇ ਨੌਜਵਾਨ ਫੌਜ ਦੀ ਜਿਹੜੀ ਕਿ ਉੱਥੇ ਟੁਕੜੀਆਂ ਆਉਂਦੀਆਂ ਨੇ ਉਹਨਾਂ ਦੇ ਮੁਕਾਬਲੇ ਦੀ ਭੇਟ ਵੀ ਕਈ ਵਾਰ ਹੋ ਜਾਂਦੇ ਨੇ, ਇੱਦਾਂ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ। ਤਾਂ ਕੀ ਲੱਗਦਾ ਹੈ ਜਿਹੜਾ ਬਾਰਡਰ ਏਰੀਆ ਦੇ ਵਿੱਚ ਹੋਰ ਕੀ ਮੁਸ਼ਕਲਾਂ ਆ ਜਾਂਦੀਆਂ ਨੇ? ਮੁਸ਼ਕਲਾਂ ਆਉਂਦੀਆਂ ਨੇ, ਮੈਂ ਗੱਲ ਜਿਹੜੀ ਪੂਰੀ ਮੇਰੀ ਨਹੀਂ ਹੋਈ ਜ਼ਮੀਨ ਦੇ ਮਸਲੇ ਬਾਰੇ। ਜ਼ਮੀਨ ਦਾ ਮਸਲਾ ਜਿਹੜਾ ਹੈਗਾ ਉਹ ਅੱਜ ਡੀਸੀ ਸਾਹਿਬ ਨੇ ਅੱਜ ਤਕਰੀਬਨ 3-4 ਮਹੀਨੇ ਹੋ ਗਏ, ਹੌਲੀ ਕਰਕੇ ਉਹਨਾਂ ਨੇ ਕਿਸੇ ਰਿਟਰਨ ਨਾਲ ਲੈਟਰ ਕੱਢਤੀ ਵੀ ਕਿਸਾਨਾਂ ਨੂੰ ਖੇਤੀ ਤੋਂ ਵਾਂਝਾ ਰੱਖਿਆ ਜਾਵੇ, ਤੇ ਪਰਸੋਂ ਚੌਥ ਦੀ ਗੱਲ ਹੈ ਕਿਸਾਨਾਂ ਨੂੰ ਅੰਦਰ ਜਾਣਾ ਬੰਦ ਕਰਤਾ। ਉਹਨਾਂ ਦੀ ਜਿਹੜੀ ਜ਼ਮੀਨਾਂ ਆਬਾਦ ਕੀਤੀਆਂ ਹੋਈਆਂ, ਟਿਊਬਲ ਬੋਰ ਖੜੇ ਐਦਾਂ ਹੀ ਖੜੇ ਨੇ, ਔਰ ਉਹਨਾਂ ਫਸਲਾਂ ਬੀਜਣ ਵਾਸਤੇ ਨਾ ਕਰਤੀ, ਔਰ ਵਿਕੇ ਹੋਏ ਨੇ। ਗਲਤ ਬੰਦੇ ਹੈਗੇ ਨੇ ਜਿਹੜੇ ਕਿ ਮਮਦੋੜ ਹਲਕੇ ਦੇ ਵਿੱਚ ਹੈਗੇ ਨੇ, ਉਹ ਇਹਨਾਂ ਨੂੰ ਡੀਸੀ ਸਾਹਿਬ ਨੂੰ ਹਰਾਸਮੈਂਟ ਕਰ ਰਹੇ ਨੇ, ਜੋ ਉਹ ਹੀਰੋਇਨ ਦੇ ਪੂਰੇ ਉਹ ਸਮਗਲਰ ਨੇ, ਔਰ ਵੱਡੇ ਆਫੀਸਰਾਂ ਨਾਲ ਉਹਨਾਂ ਤਾਲੁਕਾਤ ਨੇ, ਠੀਕ ਹੈ ਜੀ, ਮੰਤਰੀ ਲੀਡਰਾਂ ਨਾਲ ਤਾਲੁਕਾਤ ਨੇ। ਅਸੀਂ ਕੱਲ ਚਿੱਠੀ ਦਿੱਤੀ ਸੀ ਡੀ ਸਾਹਿਬ ਨੂੰ, ਕਿਹਾ ਸੀਗਾ ਵੀ ਇਹ ਬੰਦੇ ਜਿਹੜੇ ਨੇ, ਜਿਹੜੇ ਕਿ ਸਮਗਲਰ ਨੇ, ਇਹਨਾਂ ਨੂੰ ਨੱਥ ਪਾਈ ਜਾਵੇ। ਔਰ ਸਾਡੇ ਬਾਰਡਰ ਦੇ ਜਿਹੜੇ ਲੋਕ ਨੇ, ਬਾਰਡਰ ਇਕੱਲਾ ਨਹੀਂ ਹੈਗਾ, ਤਕਰੀਬਨ ਪੰਜਾਬ ਵਿੱਚ ਔਰ ਹਰਿਆਣੇ ਵਿੱਚ ਵੀ ਉਹ ਨਸ਼ਾ ਜਾਂਦਾ ਹੈ। ਅਸੀਂ ਇਹ ਕਹਿੰਦੇ ਹਾਂ ਵੀ ਬਾਰਡਰ ਤੇ ਕੋਈ ਵੀ ਕਿਸਾਨ ਜਿਹੜਾ ਹੈਗਾ ਤਕਰੀਬਨ ਉਹ ਨਸ਼ਾ ਨਹੀਂ ਲਿਆ ਸਕਦਾ ਜਿੰਨਾ ਤੱਕ ਅਮੀਰ ਲੋਕ ਜਾਂ ਆਫੀਸਰ ਲੋਕ ਜਿਹੜੇ ਨੇ, ਮੰਤਰੀ ਲੋਕ, ਉਹਨਾਂ ਨੂੰ ਗੁੰਮਰਾਹ ਨਾ ਕਰਨ। ਇਹ ਲੋਕ ਉਹ ਗੁੰਮਰਾਹ ਕਰਦੇ ਨੇ, ਉਹਨਾਂ ਨੂੰ ਆਪਣੇ ਹੱਥ 'ਚ ਲੈਂਦੇ ਨੇ, ਉਹਨਾਂ ਤੇ ਕਿਸੇ ਨਾ ਕਿਸੇ ਦੇ ਇਲਜ਼ਾਮ ਲਗਾ ਕੇ ਉਹਨਾਂ ਕੋਲੋਂ ਮੰਗਵਾਉਂਦੇ ਨੇ। ਸਾਡੀ ਨਜ਼ਰਾਂ ਤੇ ਇਸ ਤਰ੍ਹਾਂ ਹੋਇਆ ਰਿਹਾ। ਬਾਰਡਰ ਏਰੀਆ ਦੇ ਉੱਪਰ ਕਾਫੀ ਨੁਕਸਾਨ ਚੱਲਣਾ ਪੈਂਦਾ ਤੁਹਾਨੂੰ ਉਹਦਾ, ਜਿਵੇਂ ਤੁਸੀਂ ਕਿਹਾ ਕਿ ਸਾਨੂੰ ਦੂਸਰੇ ਬੰਨੇ ਨਹੀਂ ਜਾਣ ਦਿੱਤਾ ਜਾਂਦਾ, ਉਧਰਲੇ ਪਾਸੇ, ਉਹਦਾ ਕਾਰਨ ਕੀ ਮੰਨਦੇ ਹੋ? ਮੈਂ ਥੋੜੀ ਗੱਲ ਕਰਾਂ, ਇਹ ਜੀ ਬਾਰਡਰ ਏਰੀਏ ਤੇ ਜਿਹੜੀ ਸਾਨੂੰ ਮੁਸ਼ਕਲਾਂ ਨੇ ਜੀ, ਇੰਨੀ ਪਰੇਸ਼ਾਨੀ ਹੈ ਵੀ 9:30 ਵੱਜ ਜਾਂਦੇ ਨੇ, 10 ਵੱਜ ਜਾਂਦੇ ਨੇ, ਲੇਬਰ ਲਿਜਾਣੀ ਪੈਂਦੀ ਹੈ, ਤੇ ਲੇਬਰ ਤੇ ਤੁਸੀਂ ਮੰਨ ਲਓ ਕਿ ਇੱਕ ਪਰਚੀ ਇਸ਼ੂ ਹੁੰਦੀ ਹੈ,
ਪਰਚੀ ਤੇ ਇੱਕ ਜਿਹੜੇ ਲੇਬਰ ਦੇ ਨਾਂ ਲਿਖ ਕੇ ਲੇਬਰ ਦੇ ਆਧਾਰ ਕਾਰਡ ਪਹਿਲਾਂ ਤਾਂ ਆਨਲਾਈਨ ਕਰਦੇ ਨੇ, ਦੇਖਦੇ ਨੇ ਕਿ ਇਹ ਇੱਥੋਂ ਦਾ ਵਸਨੀਕ ਹੈ ਵੀ ਕਿ ਨਹੀਂ। ਆਨਲਾਈਨ ਕਰਦਾ ਮੰਨ ਲਓ ਤੁਸੀਂ 20 ਆਦਮੀ ਹੋਣਗੇ, ਇੱਕ ਆਦਮੀ ਦੇ 5 ਮਿੰਟ ਲੱਗਣਗੇ ਆਨਲਾਈਨ ਕਰਨ ਤੇ, ਕਿੰਨੇ ਮਿੰਟ ਲੱਗਣਗੇ? ਇੰਨਾ ਟਾਈਮ 10 ਬੰਦੇ ਲੰਘਣ ਲੱਗਿਆ ਹੀ ਉਸ ਗੇਟ ਤੋਂ ਲੱਗ ਜਾਂਦੇ ਨੇ। ਦੂਸਰਾ ਨੰਬਰ ਫਿਰ ਅੱਗੇ ਨਦੀ ਹੈ, ਨਦੀ ਤੋਂ ਸਤਲੁਜ ਦਰਿਆ ਜਿਹਨੂੰ ਕਹਿੰਦੇ ਨੇ ਜੀ, ਸਤਲੁਜ ਦਰਿਆ ਤੋਂ ਪਾਰ ਬੇੜੇ ਤੇ ਜਾਣਾ ਪੈਂਦਾ। ਅਜੇ ਤੱਕ ਤਾਂ ਸਰਕਾਰਾਂ ਨੇ ਸਾਨੂੰ ਬੇੜਾ ਨਹੀਂ ਦਿੱਤਾ ਜੀ। ਅਸੀਂ ਹਰ ਸਾਲ ਆਏ ਸਾਲ ਆ ਦਾ ਬੇੜਾ ਲੈਂਦੇ ਆ ਜੀ, 70 80 85 ਘਰ ਹੋਣਗੇ ਜੀ, 85 ਘਰ ਆ ਦਾ ਬੇੜਾ ਲੈਂਦੇ ਨੇ। 6,35,000 ਦਾ ਬੇੜਾ ਆਉਂਦਾ, ਜਿੰਦੇ ਤੇ ਕੰਪੈਨ ਵੀ ਬੇੜੇ ਤੇ ਲੰਘਾ ਕੇ ਲਿਜਾਣੀ ਪੈਂਦੀ ਹੈ। ਕੁਝ ਸਾਡੀਆਂ ਮਾਲਕੀਆਂ ਨੇ, ਕੁਝ ਅਸੀਂ ਜਿਵੇਂ ਬਗੀਚ ਚੰਦ ਜੀ ਨੇ ਗੱਲ ਕੀਤੀ ਹੈ ਕਿ ਉਹ ਪਹਿਲੀ ਜਿਹੜੀ ਹੈ ਗੌਰਮੈਂਟ ਦੀ ਸਾਡੀ ਰੋਕ ਰਹੇ ਨੇ। ਤੁਸੀਂ ਇਹ ਹਿਸਾਬ ਲਾਓ, ਅੰਦਾਜ਼ਾ ਲਾਓ ਕਿ ਕਿਸਾਨ ਅਸੀਂ ਲੇਬਰ ਲਿਜਾ ਕੇ ਪਰਚੀਆਂ ਕਟਾ ਕੇ ਬੇੜੇ ਤੇ ਲਿਜਾ ਕੇ ਉਹ ਅਸੀਂ ਪਹਿਲੀਆਂ ਆਬਾਦ ਕੀਤੀਆਂ, ਜੰਗਲ ਨੂੰ ਮੰਗਲ ਲਾਇਆ। ਜੰਗਲ ਦੇ ਵਿੱਚ ਅੱਗੇ ਗਲਤ ਅਨਸਰ ਲੁਕਦੇ ਸੀ, ਡਰੋਨ ਨੇ ਮਾਲ ਛੱਡਣਾ ਔਰ ਗਲਤ ਅਨਸਰ ਚੱਕ ਕੇ ਲੈ ਜਾਣੇ। ਉਹ ਜਿਹੜਾ ਮਾਲ ਅਸੀਂ ਪਹਿਲੀ ਆਬਾਦ ਕੀਤੀ, ਕੀੜੀ ਤੁਰੀ ਜਾਂਦੀ ਵੀ ਦਿਸਦੀ ਏ। ਭਗਵੰਤ ਮਾਨ ਸਿੰਘ ਜੀ, ਇਹ ਮੈਂ ਤੁਹਾਨੂੰ ਕਹਿਣਾ ਚਾਹਣਾ, ਕੀੜੀ ਤੁਰੀ ਵੀ ਜਾਂਦੀ, ਅਸੀਂ ਉਹਨੂੰ ਪੈਲੀ ਨੂੰ ਆਬਾਦ ਕੀਤਾ, ਸਾਫ਼ ਕੀਤਾ। ਅੱਜ ਤੁਸੀਂ ਉਸ ਪੈਲੀ ਨੂੰ ਜੰਗਲ ਕਰਨਾ ਚਾਹੁੰਦੇ ਹੋ। ਤੁਹਾਡਾ ਭਾਜੀ ਨੇ ਤੇ ਨਾਂ ਲੈ ਨਾ ਲੁੱਕ ਕੀਤੀ ਹੈ। ਅੰਗਰੇਜ਼ ਹੈਗਾ ਮਮਦੋਟ, ਉਹਦਾ ਪਿੰਡ ਹੈ ਨਿਆਲਾ ਗਿਲਚਾ, ਉਹਦੀ ਪੈਲੀ, ਉਹਦਾ ਘਰ, ਉਹਦੀ ਸਾਰੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਏ। ਉਸ ਨੇ ਪ੍ਰਾਪਰਟੀ ਕਿੱਥੋਂ ਬਣਾਈ? ਅਸਾਮ ਉਹਨੇ ਪੈਲੀ ਲਈ ਹੈ ਲੀਚੀਆਂ ਵਾਲਾ ਬਾਗ ਦੀ, ਸੁਣਿਆ ਹੈ, ਲੇਕਿਨ ਉਹਦੀ ਪੈਲੀ ਦੀ ਸਾਰੀ ਪੜਤਾਲ ਕੀਤੀ ਜਾਏ। ਅਸੀਂ ਲੱਗ ਗਏ ਹਾਂ, ਜੋ ਲੋਕਾਂ ਦੇ ਮਾਈਆਂ ਦੇ ਬੱਚੇ ਮਰ ਰਹੇ ਨੇ, ਮੈਂ ਕਹਿਣਾ ਝਿਜਕਦਾ ਨਹੀਂ ਹਾਂ। ਮੈਂ ਉਹ ਪੈਲੀ ਬਣਾਈ ਹੈਂਡੀਕੈਪ ਹੋਇਆ, ਬਾਬਾ ਜੀ ਨੇ ਮੈਨੂੰ ਉੱਥੋਂ ਬਚਾ ਲਿਆ, ਬਾਬੇ ਨਾਨਕ ਨੇ। ਅੱਜ ਮੈਂ ਝਿਜਕਦਾ ਨਹੀਂ, ਪਰ ਲੇਕਿਨ SDC ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ। ਇਹ ਤੁਹਾਡਾ ਜਿਹੜਾ ਨਸ਼ੇੜੀ ਹੈ ਭਗਵੰਤ ਮਾਨ ਸਿੰਘ ਜੀ, ਇਹ ਜਿਹੜਾ ਤੁਹਾਡਾ ਨਸ਼ੇੜ, ਦੋ ਪਰਚੇ ਹੁੰਦੇ, ਇੱਕ ਗੰਗਾ ਨਗਰ ਚੱਲਦਾ, ਇੱਕ ਇੱਧਰ ਚੱਲਦਾ, 7 ਕਿਲੋ ਹਰਾਉਣ ਦਾ। ਫਿਰ ਗੋਲੀਆਂ ਚਲਾਈਆਂ ਉਸ ਬੰਦੇ ਨੂੰ ਇਹਨੇ ਮੋਹਰੀ ਲਾਇਆ ਸਾਡੀ ਪੈਲੀ ਰੋਕਣ ਨੂੰ। ਕੌਣ ਆ ਬੰਦਾ ਉਹ? ਅੰਗਰੇਜ਼ ਸਿੰਘ, ਮਮਦੋਟ ਬਲਾਕ ਦਾ ਅੰਗਰੇਜ਼ ਸਿੰਘ, ਸਭ ਨੂੰ ਪਤਾ ਹੈ। ਮੋਹਰੀ ਕਾਦੇ ਚਲਾਇਆ? ਕਾਦੇ ਚ ਮੋਹਰੀ ਲਾਇਆ ਵੀ ਲੋਕਾਂ ਦੇ ਕੰਮ ਕਰਾਓ, ਸਾਡੀਆਂ ਪੈਲੀਆਂ ਰੋਕ ਕੇ। ਉਹ ਆਦੇ ਬੰਦੇ ਅੰਦਰ ਭੇਜਣਾ ਚਾਹੁੰਦਾ ਹੈ, ਜਿਹੜੇ ਉਹਦੇ ਆਦੇ ਬੰਦੇ ਨੇ ਨਸ਼ੇੜੀ, ਕਿ ਸਾਡਾ ਜਿਹੜਾ ਮਾਲ ਸੌਖਾ ਆ ਜਾਵੇ, ਮੇਰੀ ਆਈ ਚਲਾਈ ਚੱਲੀ ਰਵੇ। ਕਦੇ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਕਿ ਅੱਜ ਤੁਸੀਂ ਇੱਥੇ ਬੈਠੇ ਹੋ? ਨਾ ਜੀ, ਕੋਈ ਨਿੱਜੀ ਰੰਜਿਸ਼ ਨਹੀਂ। ਉਸ ਬੰਦੇ ਨੂੰ ਅਸੀਂ ਮਿਲੇ 4 ਵਾਰ ਕਿ ਸਾਨੂੰ ਕਿਉਂ ਤੰਗ ਕਰਨਾ ਹੈ, ਤੇਰੀ ਤੂਤੀ ਬੋਲਦੀ ਹੈ। ਉਹ ਕਹਿੰਦਾ ਮੈਂ ਫੋਨ ਕਰਦਿਆਂ ਮੁੱਖ ਮੰਤਰੀ ਨੂੰ, ਮੇਰੀ ਕਹਿਣਾ ਮੁੱਖ ਮੰਤਰੀ ਨਹੀਂ ਮੋੜਦਾ, ਰਾਘਵ ਚੱਡੇ ਨੂੰ ਕਹਿ ਦਿਆਂ ਉਹ ਨਹੀਂ ਮੋੜਦਾ, ਜੋ ਤੁਸੀਂ ਕਹੋਗੇ ਉਹ ਹੋਏਗਾ। ਸਾਨੂੰ ਪਤਾ ਨਹੀਂ ਸੀ ਪਹਿਲਾਂ, ਅਸੀਂ ਉਹਦੇ ਵਰਗਲਾ 'ਚ ਆ ਗਏ, ਔਰ ਜਿਸ ਵੇਲੇ ਸਾਨੂੰ ਅਸਲੀਅਤ ਪਤਾ ਲੱਗਿਆ ਅਸੀਂ ਉਹਦੇ ਤੋਂ ਕਿਨਾਰਾ ਕਰ ਗਏ। ਬਦਲਾਅ ਨੂੰ ਵੋਟਾਂ ਪਾਈਆਂ ਸੀ? ਅਸੀਂ ਤਾਂ ਬਦਲਾਅ ਨੂੰ ਵੋਟਾਂ ਪਾਈਆਂ ਸੀ ਜੀ। ਅਸੀਂ ਸਾਰੇ ਪਹਿਲੇ ਦੂਸਰੀਆਂ ਪਾਰਟੀਆਂ ਨਾਲ ਜੁੜੇ ਹੋਏ ਸੀ। ਦੂਸਰੀਆਂ ਪਾਰਟੀਆਂ ਨੇ ਜੋ ਗਦਾਰੀ ਕੀਤੀ, ਇਹ ਵੀ ਉਹਨਾਂ ਰਾਹ ਤੇ ਤੁਰ ਪਿਆ। ਉਹਦੇ ਨਾਲੋਂ 2 ਉਂਗਲ 10% ਅੱਗੇ ਚੱਲ ਰਿਹਾ ਹੈ ਭਗਵੰਤ ਮਾਨ ਜੀ। ਅਸੀਂ ਬੜੀਆਂ ਸਾਨੂੰ ਉਮੀਦਾਂ ਸੀ, ਪਰ ਸਾਡੀਆਂ ਅੱਖਾਂ ਵਿੱਚ ਇਹਨੇ ਕੱਟਾ ਪਾਇਆ ਇਸ ਮੁੱਖ ਮੰਤਰੀ ਜੀ ਨੇ। ਮੁੱਖ ਮੰਤਰੀ ਸਾਹਿਬ, ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਇਹਨਾਂ ਬੰਦਿਆਂ ਨੂੰ ਜੋ ਤੁਹਾਡੇ ਗਲਤ ਨੇ, ਇਹਨਾਂ ਤੋਂ ਤੁਸੀਂ ਵਾਪਸ ਨਾ ਲਈ ਪਾਵਰ, ਅੰਗਰੇਜ਼ ਸਿੰਘ ਤੋਂ ਪਾਵਰ ਵਾਪਸ ਨਾ ਲਈ। ਅਸੀਂ ਸਾਰੇ ਰੋਡ ਫਿਰੋਜ਼ਪੁਰ ਦੇ ਜਾਮ ਕਰਾਂਗੇ, ਸਾਰਿਆਂ ਨੂੰ ਬੁਲਾ ਕੇ ਫਿਰੋਜ਼ਪੁਰ ਦੇ ਰੋਡ ਬੰਦ ਕਰਾਂਗੇ। ਤੇ DC ਸਾਹਿਬ ਨੂੰ ਇਹ ਕਹਿਣਾ ਚਾਹਣਾ, DC ਸਾਹਿਬ ਨੂੰ ਮੰਗ ਪੱਤਰ ਦਿੱਤਾ, ਉਹ ਕਹਿੰਦੀ ਕੋਈ ਗੱਲ ਨਹੀਂ ਜੀ, ਕਰ ਲਾਂਗੇ। DRO ਨੂੰ ਉਹਨੇ ਫੋਨ ਕਰਕੇ ਕਿਹਾ, ਕਹਿੰਦਾ ਤੇਰੀ ਜੁਰਤ ਕੀ ਪਈ ਉਸ ਪੈਲੀ 'ਚ ਜਾ ਕੇ ਦੇਖਣ ਦੀ, ਤੂੰ ਮੌਕਾ ਕੀ ਵੇਖਣ ਗਿਆ? DRO ਨੂੰ ਅਸੀਂ ਮਿਹਨਤ ਕੀਤੀ, DRO ਸਾਹਿਬ ਅਸੀਂ ਇਹ ਨਾ ਤੁਹਾਡੇ ਜਿਹੜੇ ਨੇ ਗੱਲਾਂ, ਸਾਡੀਆਂ ਪੈਲੀਆਂ ਆਬਾਦ ਨੇ, ਸਾਡੀਆਂ ਮੋਟਰਾਂ ਨੇ, ਸਾਡੇ ਟੂਬਲ ਨੇ, ਅਸੀਂ ਭੋਏ ਮਾਫੀਆ ਨਹੀਂ। DC ਸਾਹਿਬ ਨੇ ਕਿਹਾ ਕਿ ਅੰਗਰੇਜ਼ ਨੇ ਕਿਹਾ ਭੋਏ ਮਾਫੀਆ ਪੈਲੀ ਦੱਬਣ ਨੂੰ ਫਿਰਦਾ ਹੈ। ਅਸੀਂ ਭੋਏ ਮਾਫੀਆ ਨਹੀਂ, ਭੋਏ ਮਾਫੀਆ ਹੈ ਅੰਗਰੇਜ਼ ਦੇ ਬੰਦੇ, ਜਿਹੜਾ ਅੰਗਰੇਜ਼ ਆਦੇ ਬੰਦੇ ਫਿੱਟ ਕਰਨਾ ਚਾਹੁੰਦਾ ਹੈ। ਕਹਿੰਦਾ ਰਾਜੀਨਾਮਾ ਕਰ ਲਓ, ਅੱਧੀ ਪੈਲੀ ਛੱਡ ਦਿਓ। ਭਗਵੰਤ ਮਾਨ ਜੀ, ਅੱਧੀ ਪੈਲੀ ਤੇਰੇ ਬੰਦੇ ਨੂੰ ਦੇ ਦਈਏ। ਭਗਵੰਤ ਮਾਨ ਜੀ, ਇਹ ਲੈਬ ਕਰਨਾ ਵੀਰ, ਇਹਦੇ ਵਿੱਚ ਕੋਈ ਵਿਗਨ ਨਹੀਂ ਪਾਣਾ। ਜੋ ਗੱਲਾਂ ਨੇ ਮਤ ਤੁਸੀਂ ਦੂਸਰੇ ਮੀਡੀਆ ਤਰ੍ਹਾਂ ਤੁਸੀਂ ਇਹ ਸਾਡੀ ਲੈਬ ਨਾ ਚਲਾਓ।
मैं पूरा मेरी रिक्वेस्ट है और मेरी मिन्नत है, मैं आ हथ बन के बेनती करना, ये वीडियो चलनी चाहिए। भगवंत मान साहब ये साडे गरीबां दी सार लो। आ देखो उन्होंने ने आर्डर किया इस बंदे दी सरों वाह दी 1 किला 2 किले भाई जी 2 किले सरों वाह दी खुद कंपनी कमांडर ने ਉਹਨੂੰ ਮੈਂ ਕਿਹਾ ਤੇਰੀ ਹਿੰਮਤ ਕੀ ਪੈਂਦੀ ਏ, ਕਹਿੰਦਾ ਮੈਨੂੰ ਰੋਕਣੀਆਂ ਕੋਈ ਨਹੀਂ ਜੀ, ਮੈਨੂੰ ਅੰਗਰੇਜ਼ ਸਿੰਘ ਦਾ ਆਰਡਰ ਹੈ। ਮੈਂ ਕਿਹਾ ਨਾ ਐਮਐਲਏ ਨਾ ਐਮਪੀ ਹਮਾਰਾ ਰੋਲਾ ਵੀ ਪਿਆ ਜੀ ਗੇਟ ਤੇ, ਨਾ ਐਮਐਲਏ ਨਾ ਐਮਪੀ ਉਹਦਾ ਕੀ ਮਤਲਬ ਹੈ ਜੀ, ਕਹਿੰਦਾ ਉਹ ਜਿੱਥੇ ਪੱਤਾ ਨਹੀਂ ਹਿਲਦਾ ਹੁੰਦੇ ਬਿਨਾ ਪੰਜਾਬ ਵਿੱਚ। ਕੀ ਲੱਗਦਾਗਾ ਜਿਹੜੀ ਤੁਹਾਡੀ ਸਰੋਂ ਵਾਹ ਦਿੱਤੀ ਹੈ, ਇੱਕ ਕਿਸਾਨ ਪਹਿਲਾਂ ਹੀ ਫਾਹੇ ਚੱਕੀ ਫਿਰਦਾ, ਰੱਸੇ ਚੱਕੀ ਫਿਰਦਾ, ਅੱਜ ਤੁਹਾਡੇ ਦਿਲ ਤੇ ਕੀ ਬੀਤ ਰਹੀ? ਆਪਰੇਸ਼ਨ ਹੋਏ ਵੀਰ ਜੀ, ਪਹਿਲਾਂ ਮੈਨੂੰ 2 ਵਾਰੀ ਸਟੈਂਡ ਪੈਨ, ਤੀਜੀ ਵਾਰੀ ਬਾਈਪਾਸ ਸਰਜਰੀ ਹੋਈ ਹੈ। ਮੈਥੋਂ ਕੰਮ ਨਹੀਂ ਹੁੰਦਾ, ਮਾੜਾ ਮੋਟਾ ਦੇ 5 ਕਿੱਲੇ ਨੂੰ ਉਹਦੇ 'ਚ ਕਰੀਦਾ, ਉਹ ਵੀ ਉਹ 2 ਕਿੱਲੇ ਸਰਵਾ ਹੈ। ਤੇ ਬਾਕੀ ਉਹ ਕੰਪਨੀ ਕਮਾਂਡਰ ਹੈ, ਉਹ ਆਂਦਾ ਮੈਂ ਤਾਂ ਵੀ ਉੱਤੋਂ ਮੈਨੂੰ ਆਰਡਰ ਹੈ, ਮੈਂ ਬੰਨਿਆ ਹੋਇਆ। ਮੈਂ ਵੀ ਚਲੋ ਠੀਕ, ਖੁਦ ਆਪ ਬਹਿ ਕੇ ਵਾਹੀ ਉਹਨੇ ਜੀ, ਡਰਾਈਵਰ ਨੂੰ ਥੱਲੇ ਲਾਤਾ, ਇਸ ਬੰਦੇ ਦੀ ਧੱਕੇ ਨਾਲ ਵਾਹਤੀ ਜੀ ਉਹਨੇ। ਤੇ ਮੇਰੇ ਮਤਲਬ ਐਵੇਂ ਜਾਂਦਾ ਵੀ ਜੀ ਲੱਖ ਰੁਪਏ ਨੁਕਸਾਨ ਹੋਇਆ ਜੀ, ਐਡੀ ਸਰੋ ਸੀ ਜੀ, ਤੇ ਮੇਰੇ ਬੱਚੇ ਤੇ ਭੁੱਖੇ ਮਰੇ ਜੀ। ਤਾਂ ਮੈਂ ਇਹ ਜਾਨੂੰ ਕੀ ਕਵਾਂਗਾ ਵੀ ਚੰਗੜ ਸਭ ਤੋਂ ਮਾੜਾ ਉਹ ਅੰਗਰੇਜ਼ ਹੈ। ਅਸੀਂ ਮੇਰੀ ਗੱਲ ਸੁਣ, ਵੋਟਾਂ ਪਾਈਆਂ ਨੇ ਅਸੀਂ, ਮੇਰੇ ਮੈਂ ਉਹਨੂੰ ਕਿਹਾ ਹੈ, ਐਮਐਲ ਨੂੰ ਵੀ ਕਿਹਾ, ਐਮਪੀ ਨੂੰ ਵੀ ਕਹਿਣਾ, 7ਵਾਂ ਨੰਬਰ ਮੇਰਾ ਸੀਗਾ। ਐਮਐਲਏ ਕੌਣ ਆਉਂਦਾ ਤੁਹਾਡੇ ਹਲਕੇ 'ਚ? ਸਾਡੇ ਐਮਐਲਏ ਓਕੇ ਉਹਦੇ ਨਾਲ ਰਜਨੀਸ਼ ਦਈਆ, ਉਹਨੂੰ ਕਿਹਾ ਵੀ 7ਵਾਂ ਨੰਬਰ ਮੇਰਾ ਜੀ ਵੋਟ ਦਾ, ਨਾਲੇ ਮੈਂ ਉਹਨੂੰ ਕਿਹਾ ਵੀ ਦਿੱਤਾ ਦੀ ਕਢਾ ਲਓ। ਸਾਡੇ ਕੋਲ ਗਲਤੀ ਨਾਲ ਪਈਆਂ ਨੇ ਇਸ ਹਿਸਾਬ ਤੇ, ਫਿਰ ਅਸੀਂ ਇਹਨਾਂ ਨਾਲ ਜੁੜ ਗਏ ਜੀ। ਪਹਿਲੇ ਵਾਲੀ ਸਰਕਾਰਾਂ ਇਹੋ ਜਿਹੀ ਸੀ, ਪਹਿਲਾਂ ਕਾਂਗਰਸ ਆਈ ਉਹਨੇ ਬਹੁਤ ਨਿਚੋੜਿਆ, ਫਿਰ ਜੀ ਆ ਆਪਣੇ ਆ ਗਏ ਬਾਦਲ ਸਿੰਘ ਹੋਰੀ, ਇਹਨਾਂ ਨੇ ਚੋੜਿਆ, ਹੁਣ ਇਹਨਾਂ ਨੇ ਚੋੜਿਆ ਜੀ। ਬਾਕੀ ਇਹ ਦੇਖੋ ਮੇਰੀ ਗੱਲ ਸੁਣੋ ਵੀ ਲੋਕਾਂ ਦੇ ਬੱਚੇ ਇਹ ਸਾਰੇ ਮੇਰੇ ਭਰਾ ਨੇ, ਸਾਰਿਆਂ ਦੇ ਬੱਚੇ ਮੇਰੇ ਸਮਝੋ, ਜਿਨ੍ਹਾਂ ਦੇ ਬੱਚਿਆਂ ਦੇ ਮੇਰੇ ਨੇ, ਤੇ ਮੇਰੇ ਬੱਚੇ ਤੇ ਇਹਨਾਂ ਦੇ ਜੀ। ਸਾਡੀਆਂ ਭੈਣਾਂ ਬੀਬੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਨੇ, ਧੀਆਂ ਭੈਣਾਂ ਸਭ ਇਕੱਠੀਆਂ ਹੁੰਦੀਆਂ ਨੇ, ਤੇ ਇਹਨਾਂ ਦੀ ਵੇਖੋ ਜੀ ਅੱਜ ਸਾਡੇ ਬੱਚੇ ਭੁੱਖੇ ਮਰਨਗੇ ਤੇ ਉਹਨਾਂ ਦੇ ਮਰਨ ਨਾਲ, ਜਿਨ੍ਹਾਂ 2-2 ਲੱਖ ਰੁਪਏ ਤਨਖਾਹ ਲੈਂਦੇ, 1.5 ਲੱਖ ਲੈਂਦੇ ਪਏ, ਉਹਨਾਂ ਦੇ ਮਰਨ ਨਾਲ ਪਤਾ ਲੱਗੇ ਜੀ ਗਰੀਬ ਬੰਦੇ ਨੂੰ ਮਾਰ ਹੈ, ਅਮੀਰ ਨੂੰ ਕਦੇ ਨਹੀਂ ਹੋਗੀ ਵੀਰ ਜੀ, ਕਿਉਂਕਿ ਉਹਨਾਂ ਨੂੰ 2 ਲੱਖ 1.5 ਲੱਖ ਤਨਖਾਹ ਹੁੰਦੀ ਮਹੀਨੇ ਵਾਲੇ। ਉਹ ਤਾਂ ਮੈਂ ਮੋਸ਼ਨ ਵਾਟ ਚਾੜ ਕੇ ਆਖੂਗੇ ਮੈਂ ਤਾਂ ਬੈਠਾ ਜੀ ਕੁਰਸੀ ਤੇ, ਨਾਲੇ ਉੱਥੇ ਬੈਠੀਏ ਨਾ ਆਪਾਂ ਕਹਿ ਦਈਏ ਸਾਹਿਬ ਜੀ, ਫਿਰ ਤਾਂ ਬੜੇ ਖੁਸ਼ ਕਹੋ ਜੇ ਨਾ ਵੀਰ ਜੀ ਸਤਿ ਸ੍ਰੀ ਅਕਾਲ, ਤੇ ਜਿਹੜਾ ਜੀ ਉਹ ਐ ਮੂੰਹ ਕਰ ਲੈਂਦੇ ਨੇ, ਉਹ ਇਹਨੇ ਉਧਰ ਦੇ ਪਾਰ ਦੇ, ਕੋਈ ਰਾਜਸਥਾਨ ਦਾ ਕੋਈ ਕਿਤੋਂ ਦਾ ਹੈ, ਉਹ ਆਪਾਂ ਨੂੰ ਪੰਜਾਬੀ ਨੂੰ ਤੇ ਜੀ ਅਸਲ ਕਰਕੇ ਆਂਦਨ ਵੀ ਇਹ ਪਿਛਾ ਮਰਨ ਆਗਾ ਨਾ ਜਾਣ ਜੀ। ਬਿਲਕੁਲ। ਤਾਂ ਜਿਹੜੀਆਂ ਇਹ ਗੱਲਾਂ ਬਾਤਾਂ ਨੇ ਹੋ ਰਹੀਆਂ ਨੇ ਇੱਥੇ ਬਾਰਡਰ ਏਰੀਏ ਤੋਂ ਜਿਹੜੇ ਕਿਸਾਨ ਪਹੁੰਚੇ ਨੇ, ਇਹਨਾਂ ਦਾ ਦੁੱਖ ਜਿਹੜਾ ਕਿ ਉਹ ਜਾਇਜ਼ ਲੱਗ ਰਿਹਾ। ਤਾਂ ਉਸ ਤੋਂ ਬਾਅਦ ਅਸੀਂ ਜਿਹੜੀ ਗੱਲਬਾਤ ਕੁਝ ਹੋਰ ਕਹਿਣਾ ਚਾਹੁੰਦੇ ਹੋ, ਤੁਹਾਡੇ ਏਰੀਏ ਦੀ ਕੋਈ ਹੋਰ ਮੁਸ਼ਕਲ ਹੋਵੇ? ਸਾਡੇ ਏਰੀਏ ਦੀ ਇਹ ਮੁਸ਼ਕਲ ਹੈ ਜੀ, ਮੰਨ ਕੇ ਚੱਲੋ ਜੋ ਵੀ ਸਾਡੇ, ਮੈਂ ਅੱਜ ਹੋ ਕੇ ਆਇਆ ਜੀ ਅਜਾਬਾ ਪਿੰਡ, 9 ਬ੍ਰਾਹਮ ਸ਼ੇਰ ਸਿੰਘ ਵਾਲੇ, ਉਹ ਆ ਜਿਹੜੇ ਹੜ੍ਹ ਪਾਣੀ ਆਇਆ, ਬਾਰਿਸ਼ ਜ਼ੋਰ ਦੀ ਪਈ ਜੀ, ਬਾਰਿਸ਼ ਜ਼ੋਰ ਦੀ ਪਈ, ਤੇ ਜੋ ਇੱਕ ਪੁਲ ਹੈ ਉਹ ਟੁੱਟ ਗਈ, 3 ਪਿੰਡਾਂ ਨੂੰ ਉਹ ਜੋੜਦੀ ਹੈ ਜੀ। ਉਹ ਤਕਰੀਬਨ 20 ਫੁੱਟ ਹੈ ਜੀ, ਸਿਰਫ 20 ਫੁੱਟ ਹੈ, 20 ਫੁੱਟ ਤੋਂ ਛੋਟੀ ਵੀ ਬਣ ਸਕਦੀ ਹੈ। ਔਰ ਮੰਤਰੀ ਸਾਹਿਬ ਫੌਜਾ ਸਿੰਘ ਸਰਾਰੀ ਮੰਤਰੀ ਸਾਹਿਬ, ਜਿਨ੍ਹਾਂ ਦੀ ਰਿਕਾਰਡਿੰਗ ਵਾਇਰਲ ਹੋਈ ਸੀ, ਹਾਂਜੀ, ਫੌਜੇ ਸਿੰਘ ਸਰਾਰੀ ਨੂੰ ਸਾਰੇ ਬਾਰਡਰ ਵਾਲੇ ਆ ਕੇ ਮਿਲੇ। ਅੱਜ ਮੈਂ ਉੱਥੋਂ ਕਾਰ ਕੱਢੀ ਔਰ ਨੀਚੇ ਦੇ ਹੋ ਕੇ 3-3 ਫੁੱਟ ਫੁੱਬਲ ਹੈ, ਮੇਰੀ ਕਾਰ ਫਸ ਗਈ, ਕਾਰ ਬੜੀ ਮੁਸ਼ਕਲ ਨਾਲ ਕੱਢੀ। ਮੈਂ ਫੌਜਾ ਸਿੰਘ ਸਰਾਰੀ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹਣਾ, ਫੌਜਾ ਸਿੰਘ ਜੀ ਉਹ ਪੁਲ ਸਾਰੇ ਆਪਣੇ ਪਿੰਡ ਵਾਲੇ ਆਏ ਤੁਹਾਡੇ ਕੋਲ, ਉਹ ਤੁਹਾਡਾ ਹਲਕਾ ਹੈ, ਜਿਹੜਾ ਤੁਹਾਡਾ ਜਨਮ ਸਥਾਨ ਰਾਣਾ 5 ਗਰਾਈ ਤੇ ਉਹ ਪੁਲ ਤੁਸੀਂ ਨਹੀਂ ਬਣਾਈ। ਜਿਹੜੇ ਸਾਰੇ ਬੰਦੇ ਆਏ ਤੁਸੀਂ ਕਿ ਨਰੇਗਾ 'ਚ ਪੁਲ ਦੇ ਦਿੰਦੇ ਆ, ਉਹ ਨਰੇਗਾ ਵਾਲੇ ਦੀ JCB ਮਸ਼ੀਨ ਆਈ, ਉਹ ਸਫਾਈ ਕਰਕੇ ਚਲੀ ਗਈ, ਉਹ ਪੁਲ 10 ਪਿੰਡਾਂ ਨੂੰ ਕੱਟੀ ਖੜੀ ਹੈ, ਲੋਕ ਲੰਘਣ ਤੋਂ ਪਰੇਸ਼ਾਨ ਨੇ। ਦੂਸਰਾ ਨੰਬਰ, ਜਿਵੇਂ ਹੁਣ ਵੀਰ ਜੀ ਦੀ ਇਹ ਸਰੋਂ ਵਾਹੀ ਹੈ, ਇਹਨੂੰ ਕੋਈ ਨੁਕਸਾਨ ਹੋ ਗਿਆ, ਇਹਦਾ ਨੁਕਸਾਨ ਉੱਥੋਂ ਦਾ ਜਿਹੜਾ ਹੈਗਾ, ਜਿਸ ਬੰਦੇ ਨੇ BSF ਨੂੰ ਕਹਿ ਕੇ ਇਹਦੀ ਸਰੋਂ ਵਹਾਈ ਹੈ, ਸਰੋਂ ਸਰ ਉਹਦਾ ਇਹਦੀ ਮੌਤ ਦਾ ਜੁਮਾ ਉਸ ਬੰਦੇ ਨੂੰ ਹੋਏਗਾ। ਫੌਜ ਦੀ ਕੋਈ ਦਿੱਕਤ ਆਉਂਦੀ ਆ ਉੱਥੇ, ਜਿਵੇਂ ਕਿ ਬਾਰਡਰ ਏਰੀਆ ਆ ਜਾਂਦਾ, ਫੌਜ ਦੀ ਕੋਈ ਦਿੱਕਤ ਆਉਂਦੀ ਆ ਉੱਥੇ ਲੰਘਣ ਦੀ ਜਾਂ ਕਿਸੇ ਦੀ ਹੋਰ? ਫੌਜ ਦੀ ਉਹ ਸਾਨੂੰ ਗਾਰਡ ਨਾਲ ਭੇਜਦੇ ਨੇ, ਔਰ ਜਿਹੜੀ ਗਾਰਡ ਹੈ ਸਾਨੂੰ 2-2 ਘੰਟੇ, ਕਈ ਵਾਰ ਘੰਟਾ ਵੀ ਸਾਨੂੰ ਲੇਟ ਹੋਣਾ ਪੈਂਦਾ, ਸਾਡੇ ਨਾਲ ਗਾਰਡ ਜਾਂਦੀ ਹੈ, ਤੇ ਚਿੜੀ ਵੀ ਨਹੀਂ ਆਂਗਾ ਲੰਘਦੀ, ਗਾਰਡ ਤੋਂ ਸਾਡੇ ਸਾਰੇ ਕੱਪੜੇ ਜਰਾਬਾਂ ਲਵਾ ਕੇ ਚੈੱਕ ਕੀਤਾ ਜਾਂਦਾ ਹੈ। ਜੋ ਉੱਥੋਂ ਕਈ ਵਾਰਾਂ ਭੁੱਲੇ ਚੁੱਕੇ ਇਧਰੋਂ
ਪੁਲਿਸ ਜਾਂਦੀ ਅੰਦਰ ਮਾਲ ਕੱਢਣ ਵਾਸਤੇ ਹੀਰੋਨ, ਔਰ ਪੁਲਿਸ ਉਹ ਮਾਲ ਬਾਹਰ ਲਿਆਉਂਦੀ ਹੈ। ਬਾਹਰ ਨਹੀਂ ਲਿਆਉਣਾ ਚਾਹੀਦਾ, ਉਸ ਮਾਲ ਨੂੰ ਉੱਥੇ ਸਾੜ ਕੇ ਸਤਲੁਜ ਦਰਿਆ ਦੇ ਵਿੱਚ ਲੁੜਾ ਦੇਣਾ ਚਾਹੀਦਾ ਹੈ। ਉਹ ਮਾਲ ਬਾਹਰ ਆਏਗਾ, ਉਹ ਮਾਲ ਜਿਹੜਾ ਵੱਡੇ ਵੱਡੇ ਲੋਕਾਂ ਦਾ ਫਿਰ ਗਰੀਬ ਜਨਤਾ ਜੇ ਮਾੜੇ ਜਿਹੜੇ ਨੌਜਵਾਨ ਪੀੜ੍ਹੀ 'ਚ ਵਰਤੇਗਾ। ਨੌਜਵਾਨ ਪੀੜ੍ਹੀ 'ਚੋਂ ਵਰਤਦਾ ਹੈ, ਜਿਹੜਾ ਅੰਦਰੋਂ ਮਾਲ ਚੱਕਣ। ਮੁੱਖ ਮੰਤਰੀ ਸਾਹਿਬ, ਉਹ ਮਾਲ ਉੱਥੇ ਹੀ ਸਾੜ ਦਿਓ, ਉਸ ਮਾਲ ਨੂੰ ਉੱਥੇ ਹੀ ਸਾੜੋ। ਤੇ ਜਿਹੜੇ ਸਾਡੇ ਬੇੜੇ ਤੋਂ ਲੰਘ ਕੇ ਟਰੈਕਟਰਾਂ ਨਾਲ ਜਾਂਦੇ ਆ ਜੀ, ਉਸ ਬੰਦੇ ਨੂੰ ਸਾਨੂੰ ਜੰਗਲ ਕਰਨਾ ਚਾਹੁੰਦੇ ਨੇ। ਦੁਬਾਰਾ ਸਾਡੀ ਮੰਗ ਹੈ ਮੁੱਖ ਮੰਤਰੀ ਕੋਲ ਕਿ ਸਾਡੇ ਆ ਸਾਰੇ ਗਰੀਬ ਕਿਸਾਨ ਖੜੇ ਨੇ ਮਮਦੋਟ ਏਰੀਏ ਦੇ, ਉਹਨਾਂ ਦੀ ਜਿਹੜੀ ਪੈਲੀ ਹੈ ਬਾ ਇੱਜ਼ਤ ਵਗਣ ਦਿੱਤੀ ਜਾਏ। ਉਹ ਰੋਕੀ ਖੜੀ ਏਡੀ ਸੀ, ਸਾਨੂੰ ਕਣਕ ਨਹੀਂ ਬੀਜਣ ਦੇ ਰਹੀ, ਪੈਲੀ ਖਾਲੀ ਪਈ ਏ। ਮੁੱਖ ਮੰਤਰੀ ਕੋਲੋਂ ਇਹ ਸਾਡੀ ਮੰਗ ਕੱਟਿਆ ਜੇ ਨਾ, ਮੁੱਖ ਮੰਤਰੀ ਸਾਡੀਆਂ ਪੈਲੀਆਂ ਬਜਾਵੇ ਫੌਰਨ ਡੀਸੀ ਨੂੰ ਆਰਡਰ ਕਰਕੇ। 195 ਨੰਬਰ ਗੇਟ ਡੀਟੀ ਮੱਲ ਚੌਂਕੀ। ਬਾਰਡਰ ਏਰੀਆ ਦੇ ਕਿਸਾਨਾਂ ਦੀ ਕਰੀ ਆ ਤਾਂ ਇੱਥੇ ਫਰੀਦਕੋਟ ਦੇ ਵਿੱਚ ਜਿਹੜਾ ਧਰਨਾ ਲੱਗਿਆ ਹੋਇਆ, ਉੱਥੇ ਬਾਰਡਰ ਏਰੀਆ ਦੇ ਕਿਸਾਨ ਪਹੁੰਚੇ ਸੀ ਤਾਂ ਉਹਨਾਂ ਨੇ ਜਿਹੜੀ ਕਿ ਇੱਕ ਮੰਗ ਰੱਖੀ ਆ ਪੰਜਾਬ ਸਰਕਾਰ ਤੋਂ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ ਕਦੋਂ ਤੱਕ ਪੰਜਾਬ ਸਰਕਾਰ ਇਹਨਾਂ ਮੰਗਾਂ ਦੇ ਉੱਪਰ ਗੌਰ ਕਰਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ।
ਅੱਜ ਅਸੀਂ ਫਰੀਦਕੋਟ ਦੇ ਵਿੱਚ ਖੜੇ ਹਾਂ ਤਾਂ ਤੁਹਾਨੂੰ ਅਸੀਂ ਤਸਵੀਰ ਦਿਖਾ ਦਿੰਨੇ ਆ ਜਿਵੇਂ ਕਿ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ, ਸੜਕਾਂ ਤੇ ਕਿਸਾਨ ਬੈਠੇ ਸੀ। ਇੱਕ ਵਾਰ ਕੁਲਦੀਪ ਇਹ ਤਸਵੀਰ ਦਿਖਾ ਦਿੱਤੀ ਜਾਵੇ, ਟਰੈਕਟਰਾਂ ਦੇ ਮਗਰ ਟਰਾਲੀਆਂ ਨੇ ਤੇ ਟਰਾਲੀਆਂ ਦੇ ਵਿੱਚ ਕਿਸਾਨ ਨੇ। ਤਾਂ ਇਹ ਤਸਵੀਰ ਆ ਜਿਹੜੀ ਇਹ ਫਰੀਦਕੋਟ ਦੀ ਆ, ਪੰਜਾਬ ਦੀ ਆ ਤਸਵੀਰ। ਤਾਂ ਅਸੀਂ ਫਰੀਦਕੋਟ ਦੀ ਧਰਤੀ ਤੇ ਖੜੇ ਆ ਤਾਂ ਤੁਹਾਨੂੰ ਅਸੀਂ ਜਿਹੜੀ ਗੱਲਬਾਤ ਆ ਉਹ ਮੁਲਾਕਾਤ ਆ ਉਹ ਪਹਿਲਾਂ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਰੀ ਆ, ਕਿਸਾਨ ਆਗੂ। ਹੁਣ ਸਾਡੇ ਨਾਲ ਅਮਰਜੀਤ ਸਿੰਘ ਰੜਾ ਮੌਜੂਦ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੀ ਕੀ ਨੌਬਤ ਆ ਗਈ ਜਿਹੜਾ ਕਿ ਫਰੀਦਕੋਟ ਦੀ ਧਰਤੀ ਤੇ ਦਿੱਲੀ ਦੀ ਤਰ੍ਹਾਂ ਇੱਕ ਅੰਦੋਲਨ ਛੇੜਨਾ ਪੈ ਗਿਆ? ਦੇਖੋ, ਇਹ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਹੈ। ਪਿਛਲੇ ਦਿਨੀ ਸਰਕਾਰ ਨੇ 6 ਅਕਤੂਬਰ ਨਾਲ ਸਾਡੇ ਨਾਲ ਮੀਟਿੰਗ ਕਰਕੇ, ਉਹਦੇ ਤੋਂ ਪਹਿਲਾਂ ਵੀ 2 ਮੀਟਿੰਗਾਂ ਹੋਈਆਂ, ਸਾਰੇ ਵਾਅਦੇ ਮੰਨਣ ਦੀ ਜਿਹੜੀ ਇੱਕ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ। ਪਰ ਸਮਾਂ ਬੀਤ ਜਾਣ ਤੋਂ ਬਾਅਦ ਸਰਕਾਰ ਜਿਹੜੀ ਹੈ ਇਹ ਸਾਡੇ ਨਾਲ ਵਾਅਦੇ ਤਾਂ ਕੀ ਪੂਰੇ ਕਰਨੇ ਸੀ, ਉਹ ਤਾਂ ਸਾਨੂੰ ਪੈਸੇ ਇਕੱਠੇ ਕਰਨ ਵਾਲੇ ਤੇ ਵਿਹਲੜ ਦੱਸਦੀ ਹੈ। ਇਸ ਕਰਕੇ ਸਾਡੀ ਮਜਬੂਰੀ ਬਣੀ ਵੀ ਉਹਨਾਂ ਦੀਆਂ ਅੱਖਾਂ ਤੇ ਕੰਨ ਖੋਲ੍ਹੇ ਜਾਣ। ਬਦਲਾਅ ਦੀ ਨੀਤੀ ਲੈ ਕੇ ਆਈ, ਬਦਲਾਅ ਆਇਆ? ਬਦਲਾਅ ਤਾਂ ਪਤਾ ਨਹੀਂ ਆਇਆ ਜੀ, ਬਦਲਾ ਜ਼ਰੂਰ ਉਹ ਲੈ ਰਹੀ ਹੈ ਸਰਕਾਰ ਸਾਡੇ ਤੋਂ, ਕਿਉਂਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਵਾਸਤੇ ਜਿਸ ਤਰ੍ਹਾਂ ਪੱਬਾਂ ਭਾਰ ਹੋ ਕੇ ਉਹਨਾਂ ਨੂੰ ਇੱਕ ਕੁਰਸੀ ਦਿੱਤੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਣਾਇਆ। ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿੰਦਾ ਸੀ, ਮਾਸਟਰ ਦਾ ਮੁੰਡਾ ਨਹੀਂ, ਇਸ ਵੇਲੇ ਮੋਦੀ ਵਾਲੀ ਲਾਈਨ ਤੇ ਚੱਲ ਰਿਹਾ। ਕਹਿੰਦਾ ਮੈਂ ਵੀ ਕਿਸਾਨਾਂ ਦਾ ਪੁੱਤ ਆ, ਕਹਿੰਦਾ ਕਿਸਾਨਾਂ ਦੀ ਤਰ੍ਹਾਂ ਕਹਿੰਦਾ ਮੈਂ ਵਿਚਰਦਾ, ਕਹਿੰਦਾ ਪਰ ਸੜਕਾਂ ਰੋਕਣੀਆਂ ਕਹਿੰਦਾ ਕੋਈ ਹੱਲ ਨਹੀਂ ਹੈਗਾ। ਦੇਖੋ, ਸੜਕਾਂ ਰੋਕਣੀਆਂ ਹੱਲ ਨਹੀਂ, ਪਰ ਜਿਸ ਦਿਨ ਅੰਨਾ ਹਜ਼ਾਰੇ ਮੂਵਮੈਂਟ ਦੇ ਵਿੱਚ ਇਹਨਾਂ ਦਾ ਕੇਜਰੀਵਾਲ ਜਿਹਨੂੰ ਸੁਪਰੀਮੋ ਮੰਨਦਾ ਹੈ, ਜਿਹਨੂੰ ਆਗੂ ਮੰਨਦਾ ਹੈ, ਉਹ ਵੀ ਤਾਂ ਧਰਨਿਆਂ 'ਚੋਂ ਨਿਕਲਿਆ, ਉਹ ਵੀ ਸੜਕਾਂ ਰੋਕ ਕੇ ਇੱਥੇ ਤੱਕ ਪਹੁੰਚਿਆ। ਸਾਡਾ ਇੱਕ ਮਜਬੂਰੀ ਹੈ ਕਿ ਅਸੀਂ ਸੜਕਾਂ ਤੇ ਆ ਕੇ ਆਪਣੇ ਜਿਹੜੀ ਹੱਕੀ ਮੰਗਾਂ ਵਾਸਤੇ ਲੜੀਏ। ਪਰ ਇਹਨਾਂ ਨੂੰ ਤਾਂ ਐਂ ਲੱਗਦਾ ਕਿ ਜਦੋਂ ਕੁਰਸੀ ਮਿਲ ਜਾਏ, ਕੁਰਸੀ ਵੇਖ ਕੇ ਇਹਨਾਂ ਨੂੰ ਅੱਖਾਂ ਫਿਰ ਜਾਂਦੀਆਂ। ਪਹਿਲੇ ਵੀ ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਜਾਂ ਸਰਕਾਰਾਂ ਬਣੀਆਂ ਕਿਸੇ ਵੀ ਪਾਰਟੀ ਦੀਆਂ ਹੋਣ, ਉਹਨਾਂ ਦਾ ਵੀ ਪੰਜਾਬ ਦੇ ਮੁੱਦਿਆਂ ਤੋਂ ਜਿਹੜਾ ਮੋਹ ਭੰਗ ਹੋ ਗਿਆ, ਪੰਜਾਬ ਦੇ ਲੋਕਾਂ ਤੋਂ ਮੋਹ ਭੰਗ ਹੋਇਆ, ਕੁਰਸੀ ਨਾਲ ਮੋਹ ਪੈ ਗਿਆ, ਦਿੱਲੀ ਨਾਲ ਯਾਰੀਆਂ ਪੈ ਗਈਆਂ। ਪਰ ਇਹੀ ਜਿਹੜਾ ਹੈ ਭਗਵੰਤ ਸਿੰਘ ਮਾਨ ਦੀ ਜਿਹੜੀ ਸ਼ਬਦਾਵਲੀ ਉਹ 'ਚੋਂ ਦਿਸ ਰਿਹਾ। ਤੁਹਾਡੇ ਕਿਸਾਨ ਆਗੂਆਂ ਦੇ ਉੱਪਰ ਵੀ ਕਾਫੀ ਸਵਾਲ ਖੜੇ ਹੁੰਦੇ ਨੇ। ਕਿਸਾਨ ਆਗੂ ਖੁਦ ਕਹਿੰਦੇ ਕਿ ਅਸੀਂ ਵੀ ਧਰਨੇ ਲਾਉਣੇ ਆ ਪਰ ਲੋਕਾਂ ਨੂੰ ਹੈਰਾਨ ਨਹੀਂ ਕਰਦੇ। ਦੇਖੋ, ਉਗਰਾਹਾਂ ਸਾਹਿਬ ਨੇ ਕਿੰਨੇ ਦਿਨ ਰੇਲਾਂ ਡੱਕ ਛੱਡੀਆਂ ਜੀ। ਉਸ ਤੋਂ ਪਹਿਲਾਂ ਜਦੋਂ ਅਸੀਂ ਦਿੱਲੀ ਤੋਂ ਆਏ ਸੀ, ਕਈ ਥਾਵਾਂ ਦੇ ਉੱਤੇ ਫਗਵਾੜੇ ਦੇ ਵਿੱਚ ਕਈ ਦਿਨ ਜਿਹੜਾ ਹੈ ਨੈਸ਼ਨਲ ਹਾਈਵੇ ਰੋਕੀ ਰੱਖਿਆ। ਉਹ ਜਿਹੜੇ ਅੱਜ ਗੱਲਾਂ ਕਰ ਰਹੇ, ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਜਾਂ ਆਪ ਸਰਕਾਰ ਨੇ ਥਾਪੜਾ ਉਹਨਾਂ ਨੂੰ ਕੋਈ ਦਿੱਤਾ ਹੈ, ਉਹਨਾਂ ਦੇ ਪਿੱਛੇ ਲੱਗ ਕੇ ਸਰਕਾਰ ਦੇ ਨੁਮਾਇੰਦੇ ਬਣ ਕੇ, ਸਰਕਾਰ ਦੇ ਹੱਥ ਟੋਕੇ ਬਣ ਕੇ ਇਹ ਗੱਲਾਂ ਕਰਦੇ ਜੀ। ਕੀ ਲੱਗਦਾਗਾ ਜਿਹੜੀਆਂ ਦੀਪ ਸਿੱਧੂ ਗੱਲਾਂ ਕਰਦਾ ਹੁੰਦਾ ਸੀ ਕਿ ਇਹਨਾਂ ਨੇ ਤਾਂ ਟੋਲ ਬਣ ਕੇ ਸਰਕਾਰੀ ਪੱਖ ਪੂਰਨਾ, ਮੁੰਡੇ ਮਰਵਾ ਕੇ ਪਰੇ ਜਾਣਾ, ਇਹ ਗੱਲਾਂ ਸੱਚ ਹੋ ਰਹੀਆਂ ਨੇ? ਨਹੀਂ, ਤੁਹਾਡੇ ਸਾਹਮਣੇ ਹੈ ਜੀ। ਇਸ ਵੇਲੇ 734 ਸ਼ਹੀਦ ਕਰਵਾਏ, ਉਹਨਾਂ ਦੀ ਗੱਲ ਇਹਨਾਂ ਨੇ ਕੋਈ ਨਹੀਂ ਕੀਤੀ। ਆਣ ਕੇ ਇਲੈਕਸ਼ਨ ਲੜਨ ਪੈ ਗਏ। ਦੀਪ ਸਿੱਧੂ ਜਿਹੜੀਆਂ ਗੱਲਾਂ ਕਹਿੰਦਾ ਹੁੰਦਾ ਸੀ, ਇਹ ਕੌੜ ਤੁੰਬਿਆ, ਇਹਨਾਂ ਨੇ ਐਂ ਹੀ ਰਹਿਣਾ। ਬਾਕੀ ਗੱਲ ਇਹ ਵੀ ਇਹਨਾਂ ਨੇ ਸਾਬਤ ਕਰਤੀਆਂ ਉਹ ਗੱਲਾਂ, ਉਹ ਸੱਚੀਆਂ ਸਾਬਤ ਹੋਈਆਂ। ਸੱਚੀਆਂ ਸਾਬਤ ਹੋਣ ਕਰਕੇ ਅੱਜ ਸਰਕਾਰ ਦੇ ਪੱਖ 'ਚ ਖੜੇ ਵੀ ਮੋਰਚਾ ਆਖਰੀ ਦਮ ਤੱਕ ਲੜਨ ਦੀ ਗੱਲ ਕਰਦੇ ਸੀ। ਜਿਹੜੇ ਸਿਧਾਂਤ ਤੇ ਖੜੇ ਸੀ ਉਹ ਅੱਜ ਵੀ ਤੁਹਾਡੀਆਂ ਰਹਿਣਗੀਆਂ। ਅੰਦੋਲਨ ਦੀ ਗੱਲ ਕਰੀ ਆ, ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ, ਫਤਿਹ ਦਿਵਸ ਮਨਾਇਆ। ਕੀ ਲੱਗਦਾ ਵੀ ਉਹ ਜਾਇਜ਼ ਆ? ਤੁਹਾਡੀਆਂ ਮੰਗਾਂ ਹਜੇ ਮੰਨੀਆਂ ਨਹੀਂ ਗਈਆਂ, ਫਤਿਹ ਦੇ ਜਿਹੜੇ ਜਕਾਰੇ ਨੇ ਜਾਂ ਨਾਅਰੇ ਨੇ ਉਹ ਪਹਿਲਾਂ ਲੱਗਣੇ ਸ਼ੁਰੂ ਹੋ ਗਏ। ਵੈਸੇ ਤਾਂ ਉਹਨਾਂ ਨੂੰ ਇਹ ਸਵਾਲ ਉਹਨਾਂ ਨੂੰ ਬਣਦਾ ਹੈ ਕਿ ਜਿਹੜੇ ਉੱਥੋਂ ਹਾਰ ਪਾ ਕੇ ਫੁੱਲਾਂ ਦੀ ਵਰਖਾ ਕਰਵਾ ਕੇ ਇੱਕ ਐਲਾਨ ਕਰਕੇ ਆਏ ਸੀ ਕਿ ਸਾਡੀਆਂ ਮੰਗਾਂ ਹੱਲੇ ਅਧੂਰੀਆਂ, ਅਸੀਂ ਇਹ ਮੋਰਚਾ ਫਿਰ ਦੁਬਾਰਾ ਜਿਹੜਾ ਇਹ ਖੜਾ ਕਰਾਂਗੇ, ਸਰਕਾਰ ਦੇ ਖਿਲਾਫ ਲੜਾਂਗੇ। 734 ਸ਼ਹੀਦਾਂ ਦੇ ਵਿੱਚੋਂ ਹੱਲੇ ਤੱਕ ਇਨਸਾਫ ਨਹੀਂ ਮਿਲਿਆ। ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਕੰਪਨਸੇਸ਼ਨ ਨਹੀਂ ਮਿਲੀ। ਇਹ ਫਤਿਹ ਦਿਵਸ ਮਨਾ ਰਿਹਾ। ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਮਿਲ ਗਿਆ, ਉਹਨਾਂ ਦਾ ਕਾਤਲ ਹੱਲੇ